ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਵਿਸਲਾ ਫੈਮਿਲੀ ਕਾਬਲ ਸਿੰਘ ਫਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725252। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਾਂਗਰਸ ਦੀ ਬੈਠਕ ਤੋਂ। ਕਹਿੰਦੇ ਕਾਂਗਰਸੀ ਇਹ ਕਰਨ ਗਏ ਸੀ ਬੈਠਕ, ਪਰ ਦਹੀਂ ਦੀ ਥਾਂ ਤੇ ਪਾਣੀ ਰੜਕ ਕੇ ਮੁੜੇ। ਪ੍ਰਵੀਨ ਜੀ, ਜੇ ਦਹੀਂ ਰਿੜਕੋਗੇ ਤਾਂ ਉਹਦੇ ਵਿੱਚੋਂ ਲੱਸੀ ਵੀ ਨਿਕਲਦੀ ਹੈ, ਮੱਖਣ ਵੀ ਨਿਕਲਦਾ। ਹਾਂਜੀ। ਤੇ ਜੇ ਪਾਣੀ ਰਿੜਕੋਗੇ ਉਹ ਚੋਂ ਨਿਕਲਣਾ ਕੁਛ ਨਹੀਂ। ਪਾਣੀ ਚ ਇੰਨੇ ਦਿਨ ਦਾ ਰੌਲਾ ਸੀ ਕਿ ਹਾਂ ਜੀ ਮੀਟਿੰਗ ਕਰਨੀ ਹਾਈ ਕਮਾਂਡ ਨਾਲ, ਫੈਸਲਾ ਸੁਣਾ ਦੇਣਾ ਜੀ 2 ਟੁੱਕ, ਅਸੀਂ ਤਾਂ ਕਹਿ ਦੇਣਾ ਜੀ ਜੇ ਗੱਠਜੋੜ ਕਰਨਾ ਸੀ ਘਰੇ ਬਹਿ ਜਾਣਾ ਜੀ, ਤੇ ਅੰਦਰ ਕੋਈ ਨਹੀਂ ਕੁਛ ਕਿਹਾ ਜੀ। ਜੀ ਹਾਂ, ਹਾਈ ਕਮਾਂਡ ਨੇ ਕਾਂਗਰਸੀਆਂ ਨੂੰ ਸੱਦਿਆ ਸੀ। ਅੱਛਾ। ਮਲਿਕ ਖੜਗੇ ਵੀ ਸੀ, ਰਾਹੁਲ ਗਾਂਧੀ ਵੀ ਸੀ, 3-4 ਹੋਰ ਵੱਡੇ ਲੀਡਰ ਸੀ, ਪੰਜਾਬ ਵਾਲੇ ਇੰਚਾਰਜ ਵੀ ਨਵੇਂ ਜਿਹੜੇ ਉਹ ਵੀ ਸੀਗੇ। ਤੇ ਪੰਜਾਬ ਤੋਂ 30 ਕਾਂਗਰਸੀ ਲੀਡਰ ਗਏ ਸੀ ਉਸ ਬੈਠਕ ਚ। ਕਰੀਬ ਜੀ 30 ਕਾਂਗਰਸੀ ਲੀਡਰਾਂ ਦੇ ਵਿੱਚੋਂ ਰਾਜਾ ਵੜਿੰਗ ਬਤੌਰ ਪ੍ਰਧਾਨ ਬੈਠਕ ਜਾਣ ਤੋਂ ਪਹਿਲਾਂ ਕਹਿੰਦੇ ਨੇ ਕਿ ਚਾਹੇ ਮੌਜੂਦਾ ਪ੍ਰਧਾਨ ਹੋਵੇ ਚਾਹੇ ਸਾਬਕਾ ਪ੍ਰਧਾਨ ਹੋਵੇ, ਜੇ ਉਹਨੇ ਕੋਈ ਨਿੱਜੀ ਰਾਏ ਦੇਣੀ ਹੈ ਫਿਰ ਉਹਦੇ ਲਈ ਪਾਰਟੀ 'ਚ ਕੋਈ ਥਾਂ ਨਹੀਂ। ਅੱਛਾ। ਤੇ ਆਪਣੀ ਬਾਹਰ ਜਾ ਕੇ ਦਿਓ ਜੇ ਰਾਏ ਦੇਣੀ ਹੈ, ਪਾਰਟੀ 'ਚ ਨਹੀਂ ਚੱਲੂਗਾ। ਇਹ ਅਨੁਸ਼ਾਸਨ ਨਹੀਂ ਅਸੀਂ ਭੰਗ ਹੋਣ ਦੇਵਾਂਗੇ। ਤੇ ਗਠਬੰਧਨ ਦੇ ਮਾਮਲੇ 'ਚ ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ, ਰਾਜਾ ਵੜਿੰਗ, ਇੱਥੋਂ ਤੱਕ ਕਿ ਭਾਰਤ ਭੂਸ਼ਣ ਆਸ਼ੂ, ਇਹ ਸਾਰੇ ਪਹਿਲਾਂ ਕਹਿ ਚੁੱਕੇ ਸੀ ਕਿ ਫਿਰ ਤਾਂ ਅਸੀਂ ਘਰੇ ਬਹਿ ਜਾਾਂਗੇ ਜੇ ਇਹਨਾਂ ਨਾਲ ਗੱਠਜੋੜ ਕਰਨਾ। ਸੋ ਇਹ ਸਾਰੇ ਵਰਤਾਰੇ ਦੇ ਬਾਵਜੂਦ ਕੱਲ ਬੈਠਕ ਹੋਈ। 7:15 ਬੈਠਕ ਸ਼ੁਰੂ ਹੁੰਦੀ ਆ, 9:30 ਦੇ ਕਰੀਬ ਬੈਠਕ ਖਤਮ ਹੁੰਦੀ ਆ। 2 ਘੰਟੇ ਤੋਂ ਲੰਮੇ ਸਮੇਂ ਤੱਕ ਚੱਲੀ ਹੈ ਬੈਠਕ ਦੇ ਦੌਰਾਨ। ਹਾਂਜੀ 30 ਪੰਜਾਬ ਦੇ ਕਾਂਗਰਸੀ ਲੀਡਰਾਂ ਨੇ ਆਪੋ ਆਪਣੀ ਰਾਏ ਰੱਖੀ। ਮਲਿਕ ਖੜਗੇ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਨੇ ਕੋਈ ਟਿੱਪਣੀ ਨਹੀਂ ਕੀਤੀ ਜੀ, ਸਿਰਫ ਇੱਕ ਸਰੋਤੇ ਬਣ ਕੇ ਇਹਨਾਂ ਨੂੰ ਸੁਣਿਆ। ਤੇ ਇਹ ਜ਼ਰੂਰ ਹੈ ਕਿ ਬਾਹਰ ਆ ਕੇ ਲੀਡਰਾਂ ਨੇ ਹੀ ਕਿਹਾ ਕਿ ਨਹੀਂ ਜੀ ਗੱਠਜੋੜ ਨੂੰ ਲੈ ਕੇ, ਸੀਟ ਸ਼ੇਅਰਿੰਗ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ। ਹਾਂ, ਅਸੀਂ ਆਪਣੀ ਆਪਣੀ ਗੱਲ ਰੱਖ ਕੇ ਆਏ ਹਾਂ, ਆਪਣੇ ਆਪਣੇ ਵਿਚਾਰ ਪ੍ਰਗਟਾ ਕੇ ਆਏ ਹਾਂ। ਠੀਕ ਹੈ ਜੀ। ਜਦੋਂ ਕਿ ਅੰਦਰ ਥੋੜੀ ਬਹੁਤ ਗਰਮਾ ਗਰਮੀ, ਤੂੰ ਮੈਂ ਵੀ ਹੋਈ, ਉਹ ਇੱਕ ਦੂਸਰੇ ਨੂੰ ਲੈ ਕੇ ਹੋਈ ਕਿ ਜੀ ਅਨੁਸ਼ਾਸਨ ਭੰਗ ਕਰਦੇ ਨੇ ਜੀ, ਇਹ ਬੇਲੋੜਾ ਬੋਲਦੇ ਨੇ ਜੀ, ਇਹ ਮੀਡੀਆ ਚਲੇ ਜਾਂਦੇ ਨੇ ਜੀ, ਆਪਣੀ ਉਹ ਪਾਰਟੀ ਨੂੰ ਭੰਡ ਦਿੰਦੇ ਨੇ ਜੀ। ਖਾਸ ਕਰਕੇ ਨਿਸ਼ਾਨਾ ਨਵਜੋਤ ਸਿੱਧੂ ਤੇ ਹੀ ਰਿਹਾ। ਨਵਜੋਤ ਸਿੱਧੂ ਦੀ ਕਾਰਗੁਜ਼ਾਰੀ ਨੂੰ ਲੈ ਕੇ ਅੰਦਰ ਸਵਾਲ ਹੋਏ। ਨਵਜੋਤ ਸਿੱਧੂ ਉਸ ਬੈਠਕ ਵਿੱਚ ਮੌਜੂਦ ਸੀ। ਇਸ ਬੈਠਕ ਦੇ ਵਿੱਚ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਨਵਜੋਤ ਸਿੰਘ ਸਿੱਧੂ, ਮਨੀਸ਼ ਤਿਵਾੜੀ, ਮੁਹੰਮਦ ਸਦੀਕ, ਪ੍ਰਗਟ ਸਿੰਘ ਰਾਣੇ ਹੋਰੀ, ਤੇ ਫਿਰ ਇਸੇ ਤਰ੍ਹਾਂ ਗੁਰਜੀਤ ਔਜਲੇ ਹੋਰੀ, ਮਨੀਸ਼ ਤਿਵਾੜੀ ਹੋਰੀ, ਸੋ ਲੰਬੀ ਲਾਈਨ ਸੀ, ਬੀਬੀ ਭੱਠਲ ਜੀ, ਇਹ ਸਾਰੀਆਂ ਧਿਰਾਂ ਉਸ ਬੈਠਕ 'ਚ ਸ਼ਾਮਲ ਸੀ। ਇੱਥੋਂ ਤੱਕ ਕਿ ਜੇਕਰ ਆਪਾਂ ਹਾਈਕਮਾਂਡ ਦੇ ਹਵਾਲੇ ਨਾਲ ਗੱਲ ਕਰੀ ਤਾਂ ਅੰਬਿਕਾ ਸੋਨੀ ਵੀ ਇਸ ਬੈਠਕ 'ਚ ਮੌਜੂਦ ਸੀ ਜੀ। ਹੁਣ ਇੱਥੇ ਸਵਾਲ ਜਦੋਂ ਅਹਿਮ ਪੱਖ ਇਹ ਸੀਗਾ ਕਿ ਮਸਲਾ ਹੈ ਕਿ ਪੰਜਾਬ ਦੀ ਜਿਹੜੀ ਕਾਂਗਰਸੀ ਟੀਮ ਹੈ ਉਹ ਗੱਠਜੋੜ ਨਹੀਂ ਚਾਹੁੰਦੀ, ਤੇ ਕੁਝ ਧਿਰਾਂ ਬਾਰੇ ਚਰਚਾ ਸੀ ਉਹ ਗੱਠਜੋੜ ਚਾਹੁੰਦੇ ਨੇ। ਖਾਸ ਤੌਰ ਤੇ ਰਵਨੀਤ ਬਿੱਟੂ ਤੇ ਨਵਜੋਤ ਸਿੰਘ ਸਿੱਧੂ ਬਾਰੇ ਸੀ ਕਿ ਇਹ ਗੱਠਜੋੜ ਦੇ ਹਮਾਇਤੀ ਨੇ, ਤੇ ਕੁਝ ਔਜਲੇ ਹੋਰੀ, ਇਹ ਸਾਰੇ ਗੱਠਜੋੜ ਚਾਹੁੰਦੇ ਨੇ।
ਪਰ ਜਿਹੜੀ ਧਿਰ ਗੱਠਜੋੜ ਨਹੀਂ ਚਾਹੁੰਦੀ ਹੂੰ ਉਸ ਨੇ ਆਪਣੀ ਰਾਏ ਰੱਖਤੀ। ਰਾਜਾ ਵੜਿੰਗ, ਪ੍ਰਤਾਪ ਬਾਜਵਾ, ਰੰਧਾਵਾ, ਭਾਰਤ ਭੂਸ਼ਣ ਆਸ਼ੂ, ਇਹਨਾਂ ਸਾਰਿਆਂ ਨੇ ਆਪਣੀ ਰਾਏ ਰੱਖਤੀ, ਗੱਠਜੋੜ ਨਹੀਂ ਕਰਨਾ ਜੀ। ਕਹਿੰਦੇ ਇਹਨਾਂ ਨੇ ਤਰਕ ਵੀ ਰੱਖੇ ਹੂੰ ਕਿ ਜੇ ਗੱਠਜੋੜ ਕੀਤਾ ਜੀ ਤਾਂ ਪਾਰਟੀ ਦਾ ਵਰਕਰ ਤੁਹਾਤੋਂ ਪੱਕਾ ਟੁੱਟ ਜੂਗਾ ਜੀ, ਉਹ ਨਿਰਾਸ਼ ਹੋ ਜੂਗਾ। ਹੂੰ ਹੁਣ ਲੋਕ ਜੀ ਆਮ ਆਦਮੀ ਪਾਰਟੀ ਦੇ ਫੈਸਲਿਆਂ ਤੋਂ, ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਔਖੇ ਨੇ ਜੀ। ਹੂੰ ਇਸ ਲਈ ਕਾਂਗਰਸ ਨੂੰ ਇਕੱਲਿਆਂ ਲੜਨਾ ਚਾਹੀਦਾ ਜੀ। ਸਾਡੀ 13 ਸੀਟਾਂ ਤੇ ਤਿਆਰੀ ਹੈ ਜੀ। ਉਹ ਸਾਡੇ ਖਿਲਾਫ ਕਾਰਵਾਈ ਕਰਦੇ ਨੇ ਜੀ, ਵਿਜੀਲੈਂਸ ਵਰਤਦੇ ਨੇ ਜੀ, ਪੁਲਿਸ ਵਰਤਦੇ ਨੇ ਜੀ। ਇਸ ਲਈ ਜੇ ਕਾਂਗਰਸੀ ਨਾਲ ਗਏ ਜੀ ਤਾਂ ਨੁਕਸਾਨ ਹੋਊਗਾ। ਉਹਨਾਂ ਨੇ ਆਪਣੀ ਗੱਲ ਰੱਖੀ। ਦੂਸਰੇ ਪਾਸੇ ਬੈਠਕ ਦੇ ਦੌਰਾਨ ਬੀਬੀ ਭੱਠਲ ਤੇ ਨਵਜੋਤ ਸਿੱਧੂ ਨੇ ਗੱਠਜੋੜ ਦੀ ਹਮਾਇਤ ਕੀਤੀ। ਬੀਬੀ ਭੱਠਲ ਨੇ ਵੀ ਕਿਹਾ ਕਿ ਗੱਠਜੋੜ ਹੋ ਜਾਵੇ ਤਾਂ ਕੋਈ ਹਰਜ ਨਹੀਂ ਜੀ, ਕਰ ਲੈਣਾ ਚਾਹੀਦਾ। ਨਵਜੋਤ ਸਿੱਧੂ ਨੇ ਠੋਕ ਕੇ ਕਿਹਾ ਗੱਠਜੋੜ ਜ਼ਰੂਰੀ ਹੈ ਜੀ, ਇਹਦੇ ਨਾਲ ਫਾਇਦਾ ਮਿਲੂਗਾ ਜੀ ਸਾਨੂੰ। ਪਰ ਜਿਹੜੇ ਮੈਂਬਰ ਪਾਰਲੀਮੈਂਟਾਂ ਬਾਰੇ ਚਰਚਾ ਸੀ ਕਿ ਜੇ ਗੱਠਜੋੜ ਨਾ ਹੋਇਆ ਤਾਂ ਇਹ ਪਾਲਾ ਵੀ ਬਦਲ ਸਕਦੇ ਨੇ, ਇਹ ਗੱਠਜੋੜ ਜ਼ਿਆਦਾ ਜ਼ੋਰ ਨਾਲ ਚਾਹੁੰਦੇ ਨੇ, ਉਹਨਾਂ ਨੇ ਅੰਦਰ ਚੁੱਪੇ ਧਾਰੀ ਰੱਖੀ। ਉਹ ਮੀਟਿੰਗ 'ਚ ਨਹੀਂ ਬੋਲੇ ਜੀ। ਸੋ ਬਾਹਰ ਮੀਟਿੰਗ ਖਤਮ ਹੋਣ ਤੋਂ ਬਾਅਦ ਲੀਡਰਸ਼ਿਪ ਜਦੋਂ ਬਾਹਰ ਆਈ ਤਾਂ ਬਾਹਰ ਆ ਕੇ ਜੀ ਮੀਡੀਆ ਦੇ ਮੂਹਰੇ ਜਦੋਂ ਬਿਆਨ ਦੇਣ, ਚਾਹੇ ਰਾਜਾ ਵੜਿੰਗ ਦਾ, ਚਾਹੇ ਪ੍ਰਤਾਪ ਬਾਜਵਾ ਦਾ, ਸਭ ਦਾ ਬਿਆਨ ਸੁਣ, ਅਸੀਂ ਜੀ ਆਪਣਾ ਮੰਥਨ ਕਰਨ ਆਏ ਸੀ ਜੀ। ਅਸੀਂ ਤਾਂ ਆਪਣੇ 13 ਸੀਟਾਂ ਦੇ ਹਵਾਲੇ ਨਾਲ ਰਣਨੀਤੀ ਤੇ ਚਰਚਾ ਕਰਨ ਆਏ ਸੀ ਜੀ। ਕੋਈ ਸੀਟ ਸ਼ੇਅਰਿੰਗ ਨੂੰ ਲੈ ਕੇ, ਕੋਈ ਗੱਠਜੋੜ ਨੂੰ ਲੈ ਕੇ ਗੱਲ ਨਹੀਂ ਹੋਈ ਜੀ। ਹਾਂ, ਪੰਜਾਬ ਦੇ ਲੀਡਰਾਂ ਨੇ ਜੀ ਆਪਣਾ ਪੱਖ ਰੱਖਤਾ। ਮਤਲਬ ਫਿਰ ਕਰਨ ਕੀ ਆਏ ਸੀ ਜੇ ਕੋਈ ਫੈਸਲਾ ਹੀ ਨਹੀਂ ਲੈਣਾ ਸੀ ਜੀ। ਬਿਲਕੁਲ ਸਹੀ ਹੈ। ਸੋ ਇਸ ਲਈ ਇਹ ਸਾਰੀ ਬੈਠਕ ਸਵੈ ਪਾਣੀ ਰੜਕਣ ਤੋਂ ਕੁਝ ਨਹੀਂ ਹੋਇਆ। ਇਹ ਪਾਣੀ 'ਚ ਮਧਾਣੀ ਸੀ, ਕਿਉਂਕਿ ਫੈਸਲਾ ਖੜਗੇ ਰਾਹੁਲ ਗਾਂਧੀ ਨੇ ਲੈਣਾ ਔਰ ਉਹਨਾਂ ਦੀ ਨਜ਼ਰ 'ਚ ਦੇਸ਼ ਦੀਆਂ ਚੋਣਾਂ ਅਹਿਮ ਹੋ ਗਈਆਂ। ਉਹ ਵੀ ਪੰਜਾਬ ਨੂੰ ਭਾਜਪਾ ਵਾਂਗ ਸ਼ਾਇਦ ਕਿਨਾਰੇ ਨਾ ਕਰ ਦੇਣ। ਉਹਨਾਂ ਲਈ ਵੀ ਇਹ ਲੱਗਦਾ ਕਿ ਕਿਤੇ 13 ਸੀਟਾਂ ਦੇ ਚੱਕਰ 'ਚ ਬਾਕੀ ਗੱਠਜੋੜ ਨਾ ਟੁੱਟ ਜਾਵੇ, ਕਿਉਂਕਿ ਨਾ ਉਹ ਅਖਿਲੇਸ਼ ਨੂੰ ਨਾਰਾਜ਼ ਕਰਨਾ ਚਾਹੁੰਦੇ ਨੇ ਅੱਜ ਦੀ ਤਰੀਕ 'ਚ, ਨਾ ਮਮਤਾ ਬੈਨਰਜੀ ਨੂੰ। ਤੇ ਅਖਿਲੇਸ਼ ਤੇ ਮਮਤਾ ਬੈਨਰਜੀ ਦੋਏ ਇਸ ਸਮੇਂ ਕੇਜਰੀਵਾਲ ਦੇ ਖਾਸ ਮੰਨੇ ਜਾ ਰਹੇ ਨੇ। ਕੇਜਰੀਵਾਲ ਦੀ ਮਤਲਬ ਆਪਸ 'ਚ ਤਿਕੜੀ ਦੀ ਕਹਿੰਦੇ ਕਾਫੀ ਸਹਿਮਤੀ ਆ। ਸੋ ਇਸ ਲਈ ਉਹ ਕਿਸੇ ਹਾਲ ਦੇ ਵਿੱਚ ਵੀ ਇੰਡੀਆ ਗੱਠਜੋੜ ਦੇ ਵਿੱਚ ਇਹ ਨਹੀਂ ਚਾਹੁੰਦੇ ਕਿ ਹਾਂ ਕੋਈ ਧਿਰ ਨਾਰਾਜ਼ ਹੋਵੇ। ਜਦੋਂ ਕਿ ਕਾਂਗਰਸੀ, ਪੰਜਾਬ ਦੇ ਕਾਂਗਰਸੀ ਇਹ ਕਹਿੰਦੇ ਵੀ ਬਾਹਰ ਆਪਸ 'ਚ ਘੁਸਣ-ਮੁਸਣ ਕਰਦੇ ਸੁਣੀ ਗਏ ਕਿ ਜਿਹੜੀ ਆਪ ਕਰਕੇ ਅਸੀਂ ਖੁੱਡੇ ਲੱਗੇ, ਜਿਹੜੀ ਆਪ ਕਰਕੇ ਸਾਡੀ ਕੇਂਦਰੀ ਸਰਕਾਰਾਂ ਗਈਆਂ, ਜਿਹੜੀ ਆਪ ਕਰਕੇ ਸਾਡੇ ਕੋਲੋਂ ਸੱਤਾ ਗਈ, ਉਸੇ ਆਪ ਨੂੰ ਅਸੀਂ ਸਿਰ ਤੇ ਬਿਠਾਈ ਜਾਂਦੇ ਹਾਂ ਜੀ। ਜਦੋਂ ਕਿ ਲੋਕ ਮਨਾਂ ਚੋਂ ਕਹਿੰਦੇ ਜੀ ਆਪ ਉਤਰੀ ਜਾਂਦੀ ਹੈ। ਇਹ ਕਾਂਗਰਸੀ ਆਪਣੀ ਚਰਚਾ, ਮਤਲਬ ਆਪਸ ਵਿੱਚ ਤਾਂ ਚਰਚਾ ਕਰਦੇ ਰਹੇ, ਪਰ ਅੰਦਰ ਜਿਸ ਤਰਕ ਨਾਲ, ਜਿਸ ਹਵਾਲੇ ਨਾਲ ਗੱਲ ਕਰਨੀ ਸੀ ਜਾਂ ਇਕਜੁੱਟਤਾ ਨਾਲ ਗੱਲ ਕਰਨੀ ਸੀ, ਉਹ ਨਹੀਂ ਹੋਈ। ਹਾਂ, ਇਸ ਬੈਠਕ ਚੋਂ ਜਿਹੜੀ ਗੱਲ ਸਪਸ਼ਟ ਹੋਈ, ਜਿਹਦਾ ਸਵਾਲ ਅਕਸਰ ਕਈ ਲੋਕ ਸਾਨੂੰ ਵੀ ਪੁੱਛ ਲੈਂਦੇ ਸੀ, ਉਹ ਇਹ ਸਪਸ਼ਟ ਹੋ ਗਈ ਕਿ ਹੁਣ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਦੇ ਰਾਹ ਅੱਡੋ ਅੱਡ ਨੇ ਜੀ। ਇਹਨਾਂ ਦੀ ਦੋਸਤੀ ਬਾਰੇ, ਇਹਨਾਂ ਦੇ ਯਾਰਾਨੇ ਬਾਰੇ, ਇਹਨਾਂ ਦੇ ਸਾਥ ਬਾਰੇ ਕਾਫੀ ਪੰਜਾਬ 'ਚ ਚਰਚਾ ਹੁੰਦੀ ਸੀ ਰਾਜਨੀਤਿਕ ਗਲਿਆਰਿਆਂ 'ਚ। ਚਾਹੇ ਉਹ ਅੱਡੋ ਅੱਡ ਵਿਚਰਦੇ ਸੀ, ਚਾਹੇ ਅੱਡੋ ਅੱਡ ਬੈਠੇ ਸੀ, ਚਾਹੇ ਇਕੱਠੇ ਸੀ, ਚਾਹੇ ਨਹੀਂ ਸੀ, ਤਾਂ ਵੀ ਮੰਨੇ ਜਾਂਦੇ ਸੀ ਕਿ ਇਹਨਾਂ ਦੀ ਸੁਰ ਮਿਲਦੀ ਆ, ਇਹਨਾਂ ਦੀ ਤਾਰਾਂ ਮਿਲਦੀਆਂ। ਅਸਲ 'ਚ ਆਏ ਇਕੱਠੇ ਸੀ, ਇਹ ਕਾਂਗਰਸ ਸ਼ਾਮਲ ਇਕੱਠੇ ਹੋਏ ਸੀ। ਜਦੋਂ ਕਿ ਉਹ ਬਾਇਆ ਅਕਾਲੀ ਦਲ ਹੋ ਕੇ ਆਏ ਸੀ, ਇਹ ਬਾਇਆ ਭਾਜਪਾ ਹੋ ਕੇ ਆਏ ਸੀ, ਹੈਨਾ। ਸੋ ਪਰ ਅਕਾਲੀ ਭਾਜਪਾ ਦਾ ਵੀ ਗੱਠਜੋੜ ਰਿਹਾ ਸੀ, ਇਸ ਲਈ ਮੰਨ ਲਿਆ ਕਿ ਸਿੱਧੂ ਤੇ ਪ੍ਰਗਟ ਦਾ ਵੀ ਗੱਠਜੋੜ ਹੋ ਗਿਆ। ਦੋ ਖਿਡਾਰੀ ਵੀ ਨੇ, ਸੋ ਇਹ ਸਾਰਿਆਂ ਦੇ ਕਾਰਨ ਇਹਨਾਂ ਦੀ ਜੋੜੀ ਨੂੰ ਕਾਫੀ ਆਪਸ ਵਿੱਚ ਇੱਕ ਦੂਜੇ ਨਾਲ ਤਾਲਮੇਲ ਮੰਨਿਆ ਜਾਂਦਾ ਸੀ। ਪਰ ਨਵਜੋਤ ਸਿੰਘ ਸਿੱਧੂ ਗੱਠਜੋੜ ਦੇ ਹੱਕ 'ਚ ਨੇ ਤੇ ਪ੍ਰਗਟ ਸਿੰਘ ਨੇ ਕੱਲ ਵੀ ਦੁਹਰਾਇਆ ਕਿ ਗੱਠਜੋੜ ਦਾ ਮਤਲਬ ਇਹ ਨਹੀਂ ਹੋਣ ਦਿੰਦੇ। ਸੋ ਇਸ ਲਈ ਹੁਣ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਤਾਂ ਅੱਡੋ ਅੱਡ ਨੇ, ਪਰ ਇਹ ਅੱਡੋ ਅੱਡ ਦੇ ਨਾਲ ਕਾਂਗਰਸ ਅਜੇ ਵੀ ਦੋ ਫਾੜ ਹੈ। ਉਸ ਬੈਠਕ ਚੋਂ ਰਾਹੁਲ ਗਾਂਧੀ ਨੇ ਕਹਿ ਜ਼ਰੂਰ ਦਿੱਤਾ, ਮਿਲ ਕੇ ਚਲੋ, ਇਕੱਠਿਆਂ ਲੜੋ, ਏਕਤਾ ਰੱਖੋ, ਕੋਈ ਵੀ ਫੈਸਲਾ ਤੁਹਾਨੂੰ ਬਿਨਾਂ ਦੱਸਿਆ, ਬਿਨਾਂ ਪੁੱਛਿਆ ਨਹੀਂ ਲਵਾਂਗੇ, ਪਰ ਕਦੋਂ ਕਰਾਂਗੇ ਅਗਲੀ ਮੀਟਿੰਗ, ਕਦੋਂ ਫੈਸਲਾ ਲਵਾਂਗੇ, ਇਹਦੀ ਕੋਈ ਤਰੀਕ ਸਮਾਂ ਤੈਅ ਨਹੀਂ। ਇੰਡੀਆ ਗੱਠਜੋੜ ਦੀ ਕਮੇਟੀਆਂ ਦੀਆਂ ਬੈਠਕਾਂ ਸੀਟ ਸ਼ੇਅਰਿੰਗ ਨੂੰ ਲੈ ਕੇ, ਸੀਟ ਬਟਵਾਰੇ ਨੂੰ ਲੈ ਕੇ ਚੱਲ ਰਹੀਆਂ ਨੇ। ਅਗਲੀਆਂ ਮੀਟਿੰਗਾਂ 'ਚ ਸੀਟਾਂ ਦੀ ਵੰਡ ਹੋ ਜਾਣੀ, ਪਰ ਇੱਥੇ ਫੈਸਲਾ ਨਹੀਂ ਹੋਇਆ। ਹਾਂ, ਬਿਹਾਰ ਦੀ ਕਾਂਗਰਸ ਲੀਡਰਸ਼ਿਪ ਵੀ ਬੁਲਾਈ ਹੋਈ ਸੀ, ਜੰਮੂ ਦੀ ਵੀ ਬੁਲਾਈ ਹੋਈ ਸੀ, ਲਦਾਖ ਵਾਲੇ ਕਾਂਗਰਸੀ ਆਗੂ ਵੀ ਬੁਲਾਏ ਹੋਏ ਸੀ ਤੇ ਪੰਜਾਬ ਵਾਲੇ ਵੀ ਬੁਲਾਏ ਸੀ। ਸੋ ਪੜਾਅ ਪੜਾਅ ਕਾਂਗਰਸ ਬੈਠਕਾਂ ਕਰ ਰਹੀ ਹੈ, ਹਰ ਸੂਬੇ ਦੀ ਆਪਣੀ ਕਮੇਟੀ ਤੋਂ ਜਾਣਕਾਰੀ ਲੈ ਰਹੀ ਹੈ। ਠੀਕ ਹੈ, ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਲੀਡਰਾਂ ਤੋਂ ਪੰਜਾਬ ਦੀ ਧਰਾਤਲ ਦੀ ਜਾਣਕਾਰੀ ਇਕੱਠੀ ਕਰ ਲਈ, ਉਹ ਧਰਾਤਲ ਦੀ ਹੈ ਜਾਂ ਲੀਡਰਾਂ ਦੀ ਆਪਣੀ ਨਿੱਜੀ ਜਾਣਕਾਰੀ ਹੈ,
ਕਿੰਨੇ ਕੁ ਲੀਡਰ ਧਰਾਤਲ ਤੇ ਵਿਚਰਦੇ ਨੇ ਆਪਾਂ ਇਹ ਵੀ ਜਾਣਦੇ ਹਾਂ। ਹੂੰ ਸੋ ਫਿਰ ਵੀ ਉਹ ਜਾਣਕਾਰੀ ਦੇ ਆਏ ਜੀ। ਤੇ ਕੱਲ ਵਾਲੀ ਬੈਠਕ ਪਾਣੀ ਚ ਮਧਾਣੀ ਸੀ, ਕੁਝ ਨਹੀਂ ਨਿਕਲਿਆ ਉਹ ਚੋਂ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਪਾਂ ਅਕਾਲੀ ਦਲ ਦੇ ਰਾਸ਼ਟਰੀ ਵਿਸਥਾਰ ਦੀ। ਕਹਿੰਦੇ ਇਹਦੇ ਨਾਲ ਅੱਗਾ ਦੌੜ ਤੇ ਪਿੱਛਾ ਚੌੜ ਦੀ ਵੀ ਚਰਚਾ ਵਾਹ ਜੀ। ਪ੍ਰਵੀਨ ਜੀ, ਜਿਹੜਾ ਅੱਗਾ ਦੌੜ ਪਿੱਛਾ ਚੌੜ ਵਾਲਾ ਮਸਲਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਕਾਲੀ ਦਲ ਇਸ ਮੌਕੇ ਮੁੜ ਸਰਜੀਤ ਹੋਣ ਦੀਆਂ ਕੋਸ਼ਿਸ਼ਾਂ ਕਰ ਰਿਹਾ। ਅਕਾਲੀ ਦਲ ਮੁੜ ਕੇ ਪੰਥਕ ਮੁੱਦਿਆਂ ਵੱਲ, ਪੰਜਾਬ ਦੇ ਮੁੱਦਿਆਂ ਵੱਲ ਮੁੜਨ ਦੀ ਕੋਸ਼ਿਸ਼ ਨਜ਼ਰ ਆਇਆ, ਖਾਸ ਕਰਕੇ ਉਸ ਦਿਨ ਜਿਸ ਦਿਨ ਸੁਖਬੀਰ ਬਾਦਲ ਹੋਰਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਮਾਫੀ ਮੰਗਣ ਦੇ ਹਵਾਲੇ ਨਾਲ ਉਹਨਾਂ ਦੇ ਬੋਲ ਸਾਹਮਣੇ ਆਏ। ਤੇ ਉਸ ਤੋਂ ਬਾਅਦ ਉਹਨਾਂ ਨੇ ਪੰਥਕ ਏਕਤਾ ਦੇ ਹਵਾਲੇ ਨਾਲ ਲੀਡਰਸ਼ਿਪ ਨੂੰ ਵੀ ਸੱਦੇ ਦਿੱਤੇ ਤੇ ਉਹ 5 ਮੈਂਬਰੀ ਕਮੇਟੀ ਹੁਣ ਬਣਾਤੀ ਢੀਂਡਸੇ ਹੋਰਾਂ ਨੇ ਕਿ ਜੀ ਇਹ ਫੈਸਲਾ ਲਊਗੀ, ਜਦੋਂ ਕਿ ਢੀਂਡਸਾ ਧੜੇ ਦੇ ਵਿੱਚ ਵੀ, ਜਾਂ ਆਪਾਂ ਉਹਦੇ ਪਾਰਟੀ ਨੂੰ ਵੀ ਜੇ ਪਾਰਟੀ ਵੀ ਕਹੀਏ ਤਾਂ ਉਹਦੇ ਅੰਦਰ ਵੀ ਹੁਣ ਦੋ ਫਾੜ ਵਾਲੀ ਸਥਿਤੀ ਬਣੀ ਹੋਈ ਹੈ। ਹਾਂ, ਅਗਲੇ ਕਹਿੰਦੇ ਢੀਂਡਸਾ ਜੀ ਤੁਸੀਂ ਜਾਣਾ ਜਾਓ, ਤੁਸੀਂ ਮੁੰਡੇ ਨੂੰ ਟਿਕਟ ਦਿਵਾਉਣੀਆਂ ਦਵਾਓ, ਹੈ ਤੇ ਪਰ ਅਸੀਂ ਨਹੀਂ ਜਾ ਸਕਦੇ। ਜਿਹੜੇ ਮਸਲਿਆਂ ਤੇ ਅੱਡ ਹੋਏ ਸੀ ਕਿ ਸੁਖਬੀਰ ਅਸਤੀਫਾ ਦੇਵੇ, ਹੈ ਨਾ, ਉਹ ਕਿੱਥੇ ਗਿਆ? ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗੇ, ਗੁਨਾਹ ਕਬੂਲੇ, ਉਹ ਕਿੱਥੇ ਗਿਆ? ਸੋ ਇਸ ਲਈ ਕਹਿੰਦੇ ਜੀ ਅਸੀਂ ਤਾਂ ਨਹੀਂ ਜਾਣਾ। ਪਰ ਫਿਰ ਵੀ ਉਹਨਾਂ ਨੇ 5 ਮੈਂਬਰੀ ਕਮੇਟੀ, ਇੱਧਰ ਜੀ.ਕੇ. ਹੋਰੀ ਸ਼ਾਮਲ ਹੋ ਗਏ ਜੀ। ਤੇ ਜੀ.ਕੇ. ਹੋਰਾਂ ਦੇ ਸ਼ਾਮਲ ਹੋਣ ਦੇ ਦੌਰਾਨ ਸੁਖਬੀਰ ਬਾਦਲ ਹੋਰਾਂ ਦੇ ਦੋ ਪਹਿਲੂਆਂ ਦੀ ਚਰਚਾ ਖੂਬ ਹੋ ਰਹੀ ਹੈ। ਉਹ ਭਾਜਪਾ ਦੇ ਘਰੇ ਵੀ ਹੋ ਰਹੀ ਹੈ, ਉਹ ਪੰਥਕ ਧਿਰਾਂ ਚ ਵੀ ਹੋ ਰਹੀ ਹੈ, ਔਰ ਅਕਾਲੀ ਦਲ ਚ ਵੀ ਹੋ ਰਹੀ ਹੈ। ਪਹਿਲਾ ਬਿਆਨ ਉਹਨਾਂ ਦਾ ਆਇਆ ਕਿ ਦੇਸ਼ ਦੇ ਵਿੱਚ ਮੁਸਲਿਮ ਭਾਈਚਾਰਾ 18% ਹੈ ਜੀ, ਉਹ ਇਕਜੁੱਟ ਨਹੀਂ ਹੈ। ਤੇ ਸਿੱਖ ਭਾਈਚਾਰਾ ਜੇ ਇਕਜੁੱਟ ਨਾ ਹੋਇਆ ਫਿਰ ਆਪਣੇ ਨਾਲ ਵੀ ਉਹੀ ਕੁਝ ਹੋਗੀ ਜੋ ਕੁਛ ਅੱਜ ਉਹਨਾਂ ਨਾਲ ਹੋ ਰਹੀ ਹੈ। ਉਹਨਾਂ ਦੇ ਇਹਨਾਂ ਬੋਲਾਂ ਦੀ ਸਭ ਤੋਂ ਵੱਧ ਤਕਲੀਫ ਭਾਜਪਾ ਨੂੰ ਹੋਈ। ਠੀਕ ਹੈ, ਅੱਛਾ, ਕਿਉਂਕਿ ਭਾਜਪਾ ਨੂੰ ਲੱਗਿਆ ਕਿ ਸਾਨੂੰ ਸੁਣੌਤੀ ਸੁਣਾਈ ਗਈ ਆ। ਅਸਲ 'ਚ ਚੋਰ ਦੀ ਦਾੜੀ 'ਚ ਤਿਣਕਾ ਹੁੰਦਾ। ਜਿਹੜੀ ਪਾਰਟੀ ਰਾਜਨੀਤੀ ਉਹ ਧਰਮ ਜਾਤ ਦੀ ਕਰਦੀ ਆ ਜੀ, ਲੱਗਿਆ ਕਿ ਸਾਨੂੰ ਸੁਣੌਤੀ ਆ। ਬੇਸ਼ੱਕ ਹਵਾਲਾ ਸੁਖਬੀਰ ਬਾਦਲ ਦਾ ਸਹੀ ਸੀ ਜੀ ਕਿ ਹਾਂ ਦੇਸ਼ 'ਚ ਮੁਸਲਮਾਨ ਭਾਈਚਾਰਾ 18% ਆ, ਪਰ ਇਕਜੁੱਟ ਨਹੀਂ ਆ। ਅੱਜ ਉਹਨਾਂ ਸਥਿਤੀ ਕੀ, ਉਹਨਾਂ ਕਿੰਨੀਆਂ ਉਹਨਾਂ ਨੂੰ ਸੀਟਾਂ ਛੱਡਦੇ ਨੇ, ਕਿੰਨਾ ਕੀ ਕਰਦੇ ਨੇ, ਕੀ ਨਹੀਂ ਆ, ਇਹ ਸਾਰੇ ਮਸਲਿਆਂ ਤੇ ਉਹਨਾਂ ਨੇ ਆਪਣੀ ਗੱਲ ਰੱਖੀ। ਤੇ ਜਿਹਦੇ ਨੂੰ ਲੈ ਕੇ ਭਾਜਪਾ ਨੇ ਨਾਰਾਜ਼ਗੀ ਪ੍ਰਗਟਾਈ ਕਿ ਜੀ ਇਹ ਫਿਰਕਾ ਪ੍ਰਸਤੀ ਵਾਲਾ ਬਿਆਨ ਹੈ, ਇਹ ਵੰਡ ਪਾਊ ਬਿਆਨ। ਕੀ ਸੁਖਬੀਰ ਬਾਦਲ ਨੇ ਅਮਿਤ ਸ਼ਾਹ ਨੂੰ ਜਵਾਬ ਦਿੱਤਾ ਇਸ ਰਾਹੀਂ? ਅਮਿਤ ਸ਼ਾਹ ਨੇ ਪਿਛਲੇ ਦਿਨ ਹੀ ਕਿਹਾ ਕਿ ਜੀ ਰਾਜੋ ਆਣਾ ਕਰੀ ਜਾਂਦੇ ਨੇ, ਮਾਫੀ ਕਰੀ ਜਾਂਦੇ ਨੇ ਜੀ, ਜਿਹਨੂੰ ਆਪਣਾ ਗੁਨਾਹ ਹੀ ਨਹੀਂ ਕਬੂਲ, ਜਿਹਨੇ ਆਪਣੀ ਗਲਤੀਓ ਨਹੀਂ ਮੰਨੀ, ਉਸ ਨੂੰ ਮਾਫੀ ਕਿੱਦਾਂ ਦੇਗੀ? ਅਸਲ 'ਚ ਇਹ ਬਿਆਨ ਇਸ ਮਾਫੀ ਵਾਲੇ ਪਹਿਲੂ ਨਾਲੋਂ ਇਸ ਲਈ ਜ਼ਿਆਦਾ ਸਮਝਿਆ ਜਾ ਰਿਹਾ ਕਿ ਇਹ ਭਾਈ ਭਾਜਪਾ ਆਪਣੀ ਲੱਤ ਉੱਪਰ ਰੱਖਣਾ ਚਾਹੁੰਦੀ ਆ। ਠੀਕ ਹੈ, ਭਾਜਪਾ ਇਹ ਚਾਹੁੰਦੀ ਆ ਕਿ ਗੱਠਜੋੜ ਦੇ ਵਿੱਚ ਅਸੀਂ ਭਾਰੂ ਰਹੀਏ। ਇਸ ਲਈ ਉਹ ਅਕਾਲੀ ਦਲ ਨੂੰ ਝੁਕਾ ਕੇ ਲਿਆਉਣਾ ਚਾਹੁੰਦੀ ਆ। ਸਵਾਲ ਇਹ ਹੈ ਕਿ ਜੇਕਰ ਇਹ ਮੁੱਦਾ ਅਮਿਤ ਸ਼ਾਹ ਦੀ ਨਜ਼ਰ 'ਚ ਸਹੀ ਨਹੀਂ ਹੈਗਾ ਤਾਂ ਜਿੱਦਣ ਪ੍ਰਧਾਨ ਮੰਤਰੀ ਜੀ ਕਹਿ ਰਹੇ ਸੀਗੇ ਕਿ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ, ਅਸੀਂ ਕੈਦੀਆਂ ਨੂੰ ਰਿਹਾ ਕਰਾਂਗੇ, ਹੈ ਨਾ, ਉਦਣ ਮਾਫੀਆਂ ਹੋ ਗਈਆਂ ਸੀ ਜੀ। ਸੋ ਫਿਰ ਹੁਣ ਇਹ ਬੋਲ, ਮਤਲਬ ਤੁਸੀਂ ਮੌਕੇ ਦੇ ਹਿਸਾਬ ਨਾਲ ਸਿਆਸਤ ਬਦਲਦੇ ਹੋ ਨਾ। ਸੋ ਮੰਨਿਆ ਜਾ ਰਿਹਾ ਕਿ ਸੁਖਬੀਰ ਬਾਦਲ ਨੇ ਉਹਦਾ ਜਵਾਬ ਦਿੱਤਾ ਤਾਂ ਕਿ ਅਸੀਂ ਵੀ ਆਪਣੀ ਲੱਤ ਉੱਪਰ ਰੱਖੀਏ। ਉਹਨਾਂ ਨੇ ਤਾਂ ਕਹਿੰਦੇ ਚੂੰਡੀ ਵੱਡੀ ਆ ਮੁਸਲਿਮ ਭਾਈਚਾਰੇ ਦੇ ਹਵਾਲੇ ਨਾਲ ਭਾਜਪਾ ਨੂੰ ਜੀ। ਹੁਣ ਇਹ ਚੂੰਡੀ ਕਿੰਨੀ ਕੁ ਰਾਸ ਆਉਂਦੀ ਹੈ, ਕਿੰਨੀ ਕੁ ਨਹੀਂ, ਤਾਂ ਆਉਣ ਵਾਲਾ ਸਮਾਂ ਦੱਸੂ। ਪਰ ਦੂਸਰਾ ਉਹਨਾਂ ਨੇ ਇਸੇ ਦੌਰਾਨ ਪਹਿਲ ਕੀਤੀ ਕਿ ਜੀ ਹੁਣ ਅਕਾਲੀ ਦਲ ਵਿਸਤਾਰ ਵੱਲ ਜਾਏਗਾ। ਠੀਕ ਹੈ, ਹੁਣ ਅਕਾਲੀ ਦਲ ਦੇਸ਼ ਭਰ ਦੇ ਸਾਰੇ ਸੂਬਿਆਂ 'ਚ ਕਮੇਟੀਆਂ ਬਣਾ ਕੇ ਕੰਮ ਕਰੇਗਾ। ਸੁਖਬੀਰ ਬਾਦਲ ਜੀ, ਤੁਸੀਂ ਆਪਣੇ ਆਪ ਨੂੰ ਰਾਸ਼ਟਰੀ ਪ੍ਰਧਾਨ ਹੀ ਕਹਿੰਦੇ ਹੋ ਜੀ, ਰਾਸ਼ਟਰੀ ਪ੍ਰਧਾਨ ਬਣੇ ਰਹੋ, ਪਰ ਪਾਰਟੀ ਨੂੰ ਪੰਜਾਬ 'ਚ ਤਾਂ ਖੜਾ ਕਰ ਲਓ ਪਹਿਲਾਂ। ਪੰਥਕ ਮੁੱਦਿਆਂ ਤੇ ਤਾਂ ਲੜਾਈ ਲੜ ਲਓ ਪਹਿਲਾਂ, ਪੰਜਾਬੀ ਮਸਲਿਆਂ ਤੇ, ਪੰਜਾਬ ਦੇ ਮਸਲਿਆਂ ਤੇ ਲੜਾਈ ਲੜ ਲਓ ਪਹਿਲਾਂ। ਜਿਸ ਦੇ ਆਧਾਰ ਤੇ ਪਾਰਟੀ ਦਾ ਜਨਮ ਹੋਇਆ ਸੀ, ਪਾਰਟੀ ਹੋਂਦ ਚਾਹੀ ਸੀ, ਉਹ ਮਸਲੇ ਅੱਜ ਪਹਿਲਾਂ ਨਾਲੋਂ ਕਿੱਡੇ ਵੱਡੇ ਕੱਦ ਦੇ ਹੋ ਗਏ ਨੇ। ਉਹਨਾਂ ਤੇ ਤਾਂ ਅਕਾਲੀ ਦਲ ਲੜਾਈ ਲੜੇ, ਉਹਦੇ ਪਰ ਤਾਂ ਪਹਿਲ ਕਦਮੀ ਕਰੇ ਪਹਿਲਾਂ। ਸੋ ਇਹ ਵਿਸਤਾਰ ਅੱਗਾ ਦੌੜ ਪਿੱਛਾ ਚੋੜ ਵਰਗਾ ਤਾਂ ਨਹੀਂ ਜੀ। ਮਨਜੀਤ ਸਿੰਘ ਜੀ.ਕੇ. ਦੇ ਵਾਪਸ ਆਉਣ ਵਾਲੇ ਅਕਾਲੀ ਦਲ ਨੂੰ ਇਹ ਲੱਗਣ ਲੱਗ ਗਿਆ ਕਿ ਲੈ ਵੀ ਅਸੀਂ ਤਾਂ ਹਵਾ 'ਚ ਹੋ ਗਏ, ਵੱਡੇ ਹੋ ਗਏ ਕਿ ਅੱਜੇ ਵਿਸਤਾਰ। ਸੋ ਅਕਾਲੀ ਦਲ ਨੂੰ ਪਹਿਲਾਂ ਪੰਜਾਬ ਦੇ ਮਸਲਿਆਂ ਤੇ, ਪੰਥਕ ਮਸਲਿਆਂ ਤੇ ਆਪਣੀ ਅੰਦਰੂਨੀ ਸਥਿਤੀ ਸੁਧਾਰਨ ਦੇ ਲਈ ਕੰਮ ਕਰਨ ਦੀ ਲੋੜ ਹੈ। ਵਿਸਤਾਰ ਹੁੰਦੇ ਰਹਿਣਗੇ। ਇਸ ਨੂੰ ਅੱਗਾ ਦੌੜ ਪਿੱਛਾ ਚੋੜ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ? ਕਿ ਸੁਖਬੀਰ ਬਾਦਲ ਹੋਰਾਂ ਨੂੰ ਕਾਹਲ ਹੈ। ਇਹ ਯਾਦ ਰੱਖਣ ਕਿ ਇੱਕ ਵਾਰ ਵਿਸਤਾਰ ਲਈ ਰਾਮੂਵਾਲੀਆ ਭੇਜਿਆ ਸੀ ਤੁਸੀਂ, ਹਾਂਜੀ, ਤੇ ਅਗਲਾ ਮੰਤਰੀ ਬਣ ਕੇ ਬਹਿ ਗਿਆ ਤੇ ਮੁੜ ਕੇ ਤੁਹਾਨੂੰ ਲੱਭੇ ਹੀ ਨਹੀਂ।
ਸੁੱਤੇ ਹੀ ਰਹਿ ਗਏ, ਸਵੇਰ ਨੂੰ ਪਤਾ ਲੱਗਿਆ ਕਿ ਰਾਮੂ ਵਾਲੀਆ ਤਾਂ ਉੱਥੇ ਮੰਤਰੀ ਬਣ ਗਿਆ ਜੀ। ਜੀ ਸੋ ਬਿਲਕੁਲ। ਇਸ ਲਈ ਪਹਿਲਾਂ ਪੰਜਾਬ ਸਾਂਭਣਾ, ਹੂੰ, ਪੰਜਾਬੀ ਮਸਲਿਆਂ ਨੂੰ ਐਡਰੈਸ ਕਰਨਾ ਤੇ ਪੰਥਕ ਮਸਲਿਆਂ ਤੇ ਕੰਮ ਕਰਨਾ ਅਕਾਲੀ ਦਲ ਦੀ ਇਹ ਪਹਿਲ ਕਦਮੀ ਹੋਣੀ ਚਾਹੀਦੀ ਹੈ। ਸੁਖਬੀਰ ਬਾਦਲ ਖਾਸੇ ਕਾਹਲ 'ਚ ਨਜ਼ਰ ਆਉਂਦੇ ਨੇ। ਪਾਰਟੀ ਦੇ ਅੰਦਰ ਫਿਰ ਇੱਕ ਵਾਰ ਚਰਚਾ ਚੱਲੀ ਹੈ ਕਿ ਸੁਖਬੀਰ ਬਾਦਲ ਫਿਰ ਇੱਕ ਤਰ੍ਹਾਂ ਨਾਲ ਇਸ ਨੂੰ ਉਸੇ ਤਰ੍ਹਾਂ ਚਲਾਉਣ ਲੱਗ ਗਏ ਜਿਵੇਂ ਪਹਿਲਾਂ ਸੀ। ਬੇਸ਼ੱਕ 4 ਲੀਡਰ ਮੁੜ ਵੀ ਆਉਣ, ਪਰ ਇਹਦੇ ਨਾਲ ਮਸਲਾ ਦਰੁਸਤ ਨਹੀਂ ਹੋਣ ਵਾਲਾ। ਜੀ ਜੀ। ਤੇ ਸ਼ਰਮਾ ਜੀ, ਗੱਲ ਕਰੀਏ ਆਪਾਂ ਪੰਜਾਬ ਦੇ ਵਿੱਚ ਮੁਫਤ ਬਿਜਲੀ ਦੀ। ਬਿਜਲੀ ਕਹਿੰਦੇ ਮੁਫਤ ਆ, ਪਰ ਫਿਰ ਵੀ 1000 ਕਰੋੜ ਰੁਪਏ ਦੀ ਚੋਰੀ ਹੋ ਗਈ ਜੀ। ਪ੍ਰਵੀਨ ਜੀ, ਕੱਲ ਸਰਕਾਰ ਨੇ ਇੱਕ ਚੰਗਾ ਫੈਸਲਾ ਲਿਆ ਹਾਂਜੀ। ਤੇ ਦੂਸਰੇ ਪਾਸੇ ਆ ਬਿਜਲੀ ਚੋਰੀ ਵਾਲਾ ਅੰਕੜੇ ਮਤਲਬ ਫਿਕਰਮੰਦੀ ਵਾਲੇ। ਹਾਂਜੀ ਹਾਂਜੀ ਬਿਲਕੁਲ। ਚੰਗੇ ਫੈਸਲੇ ਜਿਹਨਾਂ ਦਾ ਫੈਸਲਾ ਲਿਆ ਕਿ ਪਾਵਰਕਾਮ ਦੇ ਅੰਦਰ ਜਿਹੜੇ ਠੇਕੇ ਵਾਲੇ ਮੁਲਾਜ਼ਮ ਨੇ, ਜਿਹੜੇ ਕੱਚੇ ਮੁਲਾਜ਼ਮ ਨੇ, ਉਹਨਾਂ ਨੂੰ ਵੀ ਪੱਕੇ ਮੁਲਾਜ਼ਮ ਵਾਲੀਆਂ ਸਹੂਲਤਾਂ ਮਿਲਣਗੀਆਂ। ਅਸਲ 'ਚ ਪਾਵਰਕਾਮ 'ਚ ਹੁਣ ਨਵੀਂ ਭਰਤੀ ਨਹੀਂ ਹੋ ਰਹੀ। ਮੁਲਾਜ਼ਮ ਜਿਹੜੇ ਰਿਟਾਇਰ ਹੋਈ ਜਾਂਦੇ ਨੇ ਉਹਨਾਂ ਦੀ ਥਾਂ ਤੇ ਨਵੀਂ ਭਰਤੀ ਦੀ ਥਾਂ ਤੇ ਉਹ ਕੰਟਰੈਕਟ ਬੇਸ, ਦਿਹਾੜੀ ਤੇ, ਰਿਟਾਇਰਾਂ ਨੂੰ ਚੌਥੇ ਹਿੱਸੇ ਦੀ ਤਨਖਾਹ ਤੇ, ਹੈ ਨਾ, ਏਦਾਂ ਭਰਤੀ ਕਰੀ ਜਾਂਦੇ ਨੇ। ਉਹ ਕੰਮ ਚੱਲੀ ਜਾਂਦਾ। ਹੁਣ ਜਦੋਂ ਕੰਟਰੈਕਟ ਬੇਸ, ਠੇਕੇ ਤੇ, ਦਿਹਾੜੀ ਤੇ, ਹੈ ਨਾ, ਉਦਾਂ ਦੇ ਮੁਲਾਜ਼ਮ ਆਉਣਗੇ ਤਾਂ ਉਹਨਾਂ ਦੇ ਲਈ ਕਹਿੰਦੇ ਜੀ ਕੋਈ ਯੋਜਨਾ ਨਹੀਂ, ਕੋਈ ਸਹੂਲਤ ਨਹੀਂ, ਉੱਕਾ ਪੁੱਕਾ ਜਿੰਨਾ ਉਹਨਾਂ ਦਿਹਾੜੀ ਹੁੰਦੀ ਹੈ ਉਹਨਾਂ ਦੇਣਾ। ਠੀਕ ਹੈ। ਪਰ ਪ੍ਰਵੀਨ ਜੀ, ਜਦੋਂ ਤੁਸੀਂ ਲਾਈਨ ਤੇ ਕੰਮ ਕਰਨਾ, ਖਾਸ ਕਰ ਲਾਈਨਮੈਨ ਇਹਦੇ ਵਿੱਚ ਖਾਸੇ ਨੇ ਉਸ ਤਰ੍ਹਾਂ ਦੇ, ਹੈ ਨਾ। ਸੋ ਜਦੋਂ ਤੁਸੀਂ ਲਾਈਨਾਂ ਤੇ ਬਾਹਰ ਕੰਮ ਕਰਨਾ ਤਾਂ ਫਿਰ ਬਿਜਲੀ ਨੇ ਕਰੰਟ ਤਾਂ ਇਹ ਦੇਖ ਕੇ ਮਾਰਨਾ ਨਹੀਂਗਾ ਕਿ ਹਾਂ ਭਾਈ ਇਹ ਕੱਚਾ ਮੁਲਾਜ਼ਮ ਹੈ ਕਿ ਪੱਕਾ ਮੁਲਾਜ਼ਮ ਹੈ। ਹਾਦਸਾ ਤਾਂ ਕਿਸੇ ਨਾਲ ਵੀ ਵਾਪਰ ਸਕਦਾ। ਬਿਲਕੁਲ ਵਾਪਰ ਸਕਦਾ। ਸੋ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਸੂਝ ਭਰਿਆ ਸਿਆਣਾ ਫੈਸਲਾ ਲਿਆ ਕਿ ਜੀ ਕੱਚੇ ਮੁਲਾਜ਼ਮਾਂ ਨੂੰ ਵੀ ਪੱਕੇ ਮੁਲਾਜ਼ਮਾਂ ਵਾਂਗ ਸਹੂਲਤਾਂ ਮਿਲਣਗੀਆਂ। ਰੱਬ ਨਾ ਕਰੇ ਕੋਈ ਹਾਦਸਾ ਵਾਪਰਦਾ, ਕੋਈ ਮੁਲਾਜ਼ਮ ਜ਼ਖਮੀ ਹੁੰਦਾ, ਚਾਹੇ ਉਹ ਡੇਲੀ ਬੇਸ ਹੋਵੇ, ਚਾਹੇ ਉਹ ਠੇਕੇ ਤੇ ਹੋਵੇ, ਚਾਹੇ ਉਹ ਕੰਟਰੈਕਟ ਬੇਸ ਹੋਵੇ, ਕਿਸ ਤਰ੍ਹਾਂ ਦਾ ਵੀ ਮੁਲਾਜ਼ਮ ਹੋਵੇ, ਉਸ ਨੂੰ ਵੀ ਪੱਕੇ ਮੁਲਾਜ਼ਮ ਵਾਂਗ ਜ਼ਖਮੀ ਤੋਂ ਮੌਤ ਤੱਕ ਦੀ ਘਟਨਾ ਤੇ 5 ਤੋਂ 10 ਲੱਖ ਦੀ ਰਾਸ਼ੀ ਮਿਲੂਗੀ। ਹਾਂ, ਜਿਹੜੇ ਪੱਕੇ ਮੁਲਾਜ਼ਮਾਂ ਦੇ ਦੂਜੇ ਫੰਡ ਨੇ, ਪੀਐਫ ਕੱਟਦਾ ਉਹਨਾਂ ਦਾ, ਕੋਈ ਗ੍ਰੈਚੁਇਟੀ ਹੈ, ਕੋਈ ਕੁਛ ਹੈ, ਉਹ ਵੱਖਰਾ ਰਹੂਗਾ ਹੀ ਰਹੂਗਾ। ਪਰ ਜਿਹੜਾ ਕਿਸੇ ਹਾਦਸੇ ਹੋਣ ਤੇ ਸਹੂਲਤ ਹੈ ਉਹ ਪੱਕੇ ਮੁਲਾਜ਼ਮ ਵਾਲੀ ਕੱਚੇ ਨੂੰ ਵੀ ਮਿਲੂਗੀ। ਮਤਲਬ ਜ਼ਖਮੀ ਤੋਂ ਲੈ ਕੇ ਮੌਤ ਤੱਕ 5 ਤੋਂ 10 ਲੱਖ ਤੱਕ ਦੀ ਰਾਹਤ ਰਾਸ਼ੀ ਉਹਨਾਂ ਪਰਿਵਾਰਾਂ ਨੂੰ ਉਸ ਹਾਲਤ 'ਚ ਮਿਲਣੀ। ਇਹ ਫੈਸਲਾ ਸ਼ਲਾਘਾਯੋਗ ਹੈ ਜੀ। ਪਰ ਤੁਸੀਂ ਕੱਚੇ ਮੁਲਾਜ਼ਮਾਂ ਨੂੰ ਰਾਹਤ ਦੇਣ ਦੇ ਵਾਅਦੇ ਨਾਲ ਆਏ ਸੀ ਕਿ ਪੱਕੇ ਕਰਨ ਦੇ ਵਾਅਦੇ ਨਾਲ ਆਏ ਸੀ? ਵਾਅਦਾ ਤਾਂ ਤੁਹਾਡਾ ਇਹ ਸੀ ਕਿ ਦੇਸ਼ ਪੰਜਾਬ ਦੇ ਵਿੱਚ ਹਰ ਵਰਗ ਦੇ ਵਿੱਚ, ਹਰ ਵਿਭਾਗ ਦੇ ਵਿੱਚ, ਹਰ ਖੇਤਰ ਦੇ ਵਿੱਚ ਜਿਹੜੇ ਵੀ ਕੱਚੇ ਮੁਲਾਜ਼ਮ ਨੇ ਅਸੀਂ ਉਹਨਾਂ ਨੂੰ ਪੱਕਿਆਂ ਕਰਾਂਗੇ। ਠੀਕ ਹੈ, ਤੁਸੀਂ ਇਹ ਰਾਹਤ ਐਲਾਨੀ, ਧੰਨਵਾਦ, ਪਰ ਇੱਥੇ ਰੁਕਣਾ ਥੋੜਾ ਹੈ। ਤੇ ਬਾਕੀ ਵਿਭਾਗ ਜਿਹੜੇ ਅਜੇ ਵੀ ਧਰਨਿਆਂ ਤੇ ਨੇ, ਮਾਸਟਰ ਨੇ, ਡਾਕਟਰ ਨੇ, ਵੈਟਰਨਰੀ ਡਾਕਟਰ ਨੇ, ਹੋਰ ਆਂਗਨਵਾੜੀ ਨੇ, ਹੋਰ ਕਿੰਨੇ ਖੇਤਰ ਨੇ ਜਿਨ੍ਹਾਂ 'ਚ ਕੱਚੇ ਮੁਲਾਜ਼ਮਾਂ ਦੇ ਧਰਨੇ ਚੱਲਦੇ ਨੇ ਤੇ ਆ ਪਾਵਰਕਾਮ ਵੀ ਉਹਨਾਂ 'ਚ ਇੱਕ ਹੈ। ਤੇ ਤੁਸੀਂ ਪੱਕੇ ਕਰਨ ਵਾਲੀ ਗਰੰਟੀ ਕਿੱਥੇ ਗਈ ਕੇਜਰੀਵਾਲ ਜੀ? ਸੋ ਇੱਕ ਸਵਾਲ ਇਹ ਖੜਾ ਜੀ। ਦੂਸਰਾ, ਪੰਜਾਬ ਸਰਕਾਰ ਨੇ ਆਪਣੀ ਗਰੰਟੀਆਂ 'ਚੋਂ ਕਹਿੰਦੀ ਆਉਂਦੀ ਗਰੰਟੀ ਪੂਰੀ ਕੀਤੀ 300 ਯੂਨਿਟ ਬਿਜਲੀ ਦੀ। ਠੀਕ ਹੈ ਜੀ। ਕਿ ਜੀ ਮੁਫਤ ਬਿਜਲੀ, ਖਾਸ ਕਰ ਘਰੇਲੂ ਖਪਤਕਾਰਾਂ ਨੂੰ, ਤੇ ਚੰਗੇ ਚੰਗੇ ਘਰਾਂ ਨੂੰ ਬਿਜਲੀ ਦੇ ਬਿੱਲ 0 ਆਉਣ ਲੱਗੇ ਕਹਿੰਦੇ। ਪਰ ਪੰਜਾਬ 'ਚ ਆਪਾਂ ਪਹਿਲਾਂ ਵੀ ਇਹਦੇ ਬਾਰੇ ਇੱਕ ਵਾਰ ਚਰਚਾ ਕੀਤੀ ਸੀ ਕਿ ਬਿਜਲੀ ਚੋਰੀ ਨਹੀਂ ਰੁਕ ਰਹੀ। ਉਸ ਸਮੇਂ ਚੋਰੀ ਦਾ ਹਵਾਲਾ ਇਹ ਵੀ ਆ ਰਿਹਾ ਸੀਗਾ ਕਿ ਜੀ ਖਾਸ ਕਰਕੇ ਬਿੱਲ, ਜਿਵੇਂ ਸਰਕਾਰੀ ਅਦਾਰਿਆਂ 'ਚ ਥਾਣਿਆਂ ਦੇ ਬਿੱਲ, ਪਟਵਾਰਖਾਨਿਆਂ ਦੇ ਬਿੱਲ, ਹੈ ਨਾ, ਹੋਰ ਸਰਕਾਰੀ ਵਿਭਾਗਾਂ ਦੇ ਬਿੱਲ ਉਹ ਭਰਦੇ ਹੀ ਨਹੀਂ, ਉਹ ਬਿੱਲ ਲਟਕੇ ਰਹਿੰਦੇ ਨੇ। ਜੀ ਜੀ। ਪਰ ਇੱਧਰ ਇੱਕ ਨਵਾਂ ਪਹਿਲੂ ਹੈ ਕਿ ਘਰੇਲੂ ਬਿਜਲੀ ਚੋਰੀ ਦੇ ਮਾਮਲੇ ਵੀ ਨਹੀਂ ਰੁਕ ਰਹੇ। ਪ੍ਰਵੀਨ ਜੀ, 300 ਯੂਨਿਟ ਤੱਕ ਬਿਜਲੀ ਮਾਫ ਹੋਵੇ, ਇੱਕ ਘਰ 'ਚ 2-2, 3-3 ਮੀਟਰ ਲੱਗ ਜਾਣ, ਬਾਪੂ ਅੱਡ, ਭਰਾ ਅੱਡ, ਦੂਆ ਭਰਾ ਅੱਡ, 3-3 ਰਸੋਈਆਂ ਦੀ ਸੈਲਫਾਂ ਪਾ ਕੇ ਸੇਵਾ ਪਾਣੀ ਕਰਕੇ ਚਲੋ ਮੀਟਰ ਅੱਡ ਲਵਾ ਲੇ ਤੇ ਇੱਕ ਘਰ 'ਚ 900 ਯੂਨਿਟ ਮਾਫ ਹੋ ਗਏ ਹਰ ਮਹੀਨੇ ਦੇ, 300 ਅੱਡ ਮੀਟਰ। ਉਹਦੇ ਬਾਵਜੂਦ ਵੀ ਕਿੱਥੇ ਪੂਰਤੀ ਨਹੀਂ ਹੋ ਪਾ ਰਹੀ ਕਿ 1000 ਕਰੋੜ ਤੋਂ ਵੱਧ ਦੀ ਇੱਕ ਸਾਲ 'ਚ ਬਿਜਲੀ ਚੋਰੀ ਹੈ ਪੰਜਾਬ 'ਚ। ਜੀ ਜੀ। ਇੱਕ ਸਾਲ ਦੇ ਅੰਦਰ 1000 ਕਰੋੜ ਦੀ ਬਿਜਲੀ ਚੋਰੀ ਹੋਣਾ, ਬੇਸ਼ੱਕ ਪਿਛਲੀ ਵਾਰ ਨਾਲੋਂ 200 ਕਰੋੜ ਘਟਿਆ। ਪਿਛਲੇ ਸਾਲ 1200 ਕਰੋੜ ਦੀ ਬਿਜਲੀ ਚੋਰੀ ਸੀ। ਠੀਕ ਹੈ। ਤੇ ਇਸ ਸਾਲ 1000 ਕਰੋੜ। ਪਰ ਸਵਾਲ ਇਹ ਹੈ ਕਿ ਹੁਣ ਤਾਂ ਮੁਫਤ ਮਿਲ ਰਹੀ ਹੈ ਬਿਜਲੀ। ਹਵਾਲਾ ਆਉਂਦਾ ਕਹਿੰਦੇ ਜੀ ਪੰਜਾਬ ਭਰ 'ਚੋਂ ਇਹ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਨੇ। ਜੀ ਜੀ। ਪਰ ਜ਼ਿਆਦਾ ਮਾਮਲੇ ਇਹ ਸਰਹੱਦੀ ਖੇਤਰ 'ਚੋਂ ਆਉਂਦੇ ਨੇ। ਠੀਕ ਹੈ। ਪੰਜਾਬ ਦੇ ਸਰਹੱਦੀ ਖੇਤਰ ਦੇ ਪਿੰਡਾਂ 'ਚ ਕਹਿੰਦੇ ਜੀ ਸਿੱਧੇ ਅਜੇ ਵੀ ਟਰਾਂਸਫਾਰਮਰ ਨੂੰ ਕੁੰਡੀਆਂ ਲੱਗਦੀਆਂ। ਘਰਾਂ 'ਚ ਅਜੇ ਵੀ ਉੱਥੇ ਸਮਾਰਟ ਮੀਟਰ ਨਹੀਂ ਹੈਗੇ। ਜੀ। ਸਮਾਰਟ ਮੀਟਰ ਨਾ ਹੋਣ ਕਰਕੇ ਮੈਨੂਅਲ ਮੀਟਰ ਨੇ, ਉੱਥੇ ਕੁੰਡੀ ਲਾਉਣੀ, ਤਾਰ ਲਾਉਣੀ ਕਹਿੰਦੇ ਜ਼ਿਆਦਾ ਆਸਾਨ ਹੈ।
ਤੀਸਰਾ ਕਹਿੰਦੇ ਜੀ ਚਾਹੇ ਸਰਹੱਦੀ ਖੇਤਰ ਆ ਜਾਂ ਪੰਜਾਬ ਦੇ ਹੋਰ ਪਿੰਡੂ ਖੇਤਰ ਨੇ, ਜਿੱਥੇ ਚੋਰੀ ਹੁੰਦੀ ਆ ਉੱਥੇ ਫਿਰ ਸੀਨਾ ਚੋਰੀ ਵੀ ਹੁੰਦੀ ਹੈ। ਜੇ ਬਿਜਲੀ ਵਾਲੇ ਚਲੇ ਜਾਣ ਕਹਿੰਦੇ ਫਿਰ ਜਾਂ ਤਾਂ ਭਜਾ ਦਿੰਦੇ ਨੇ ਜਾਂ ਨੂੜ ਲੈਂਦੇ ਨੇ, ਇਸ ਲਈ ਕਹਿੰਦੇ ਡਰਦੇ ਬਿਜਲੀ ਵਾਲੇ ਜਾਂਦੇ ਹੀ ਨਹੀਂ ਜੀ ਜੀ। ਸੋ ਇਹ ਕਿੰਨੇ ਹੀ ਪਹਿਲੂ ਉੱਭਰ ਕੇ ਆਏ ਤੇ ਇਸ ਮਸਲੇ ਤੇ ਪੰਜਾਬ ਦੀ ਇੰਜੀਨੀਅਰਿੰਗ ਐਸੋਸੀਏਸ਼ਨ ਤੇ ਪਾਵਰਕੌਮ ਨੇ ਸਰਕਾਰ ਨੂੰ ਚਿੱਠੀਆਂ ਵੀ ਲਿਖੀਆਂ, ਸਰਕਾਰ ਦੇ ਧਿਆਨ 'ਚ ਵੀ ਲੈਂਦਿਆ ਕਿ ਇਸ ਮਸਲੇ ਤੇ ਕੰਮ ਕਰਨ ਦੀ ਲੋੜ ਹੈ ਜੀ। ਪੰਜਾਬ 'ਚ ਬਿਜਲੀ ਚੋਰੀ ਨਹੀਂ ਰੁਕਣੀ। ਸਵਾਲ ਇਹ ਕਿ ਇੱਕ ਪਾਸੇ ਮੁਫਤ ਬਿਜਲੀ, ਦੂਏ ਪਾਸੇ ਬਿਜਲੀ ਚੋਰੀ ਵੀ, ਦੋਏ ਚੀਜ਼ਾਂ ਇਕੱਠੀਆਂ ਚੱਲੀ ਜਾਂਦੀਆਂ ਤੇ ਫਿਰ ਤਾਂ ਮਤਲਬ ਦੋਹਰਾ ਨੁਕਸਾਨ ਹੈ ਨਾ, ਇੱਕ ਪਾਸੇ ਸਬਸਿਡੀ ਵਾਲਾ ਤੇ ਦੂਸਰੇ ਪਾਸੇ ਆ ਚੋਰੀ ਵਾਲਾ। ਸੋ ਇੱਕ ਸਾਲ 'ਚ 1000 ਕਰੋੜ ਦੀ ਪੰਜਾਬ 'ਚ ਬਿਜਲੀ ਚੋਰੀ ਹੋਣ ਦਾ ਮਾਮਲੇ ਸਾਹਮਣੇ ਆਏ ਨੇ ਜੀ, ਤੇ ਇਹ ਪਿਛਲੇ ਸਾਲਾਂ ਨੂੰ 200 ਕਰੋੜ ਘੱਟ ਨੇ, ਪਰ ਘੱਟ ਨਹੀਂ ਹੈਗੇ 1000 ਕਰੋੜ ਦੀ ਬਿਜਲੀ ਚੋਰੀ ਹੋਣਾ। ਜੀ ਜੀ। ਸ਼ਰਮਾ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਿ ਉਹਨਾਂ ਨੂੰ ਜਾਂ ਤਾਂ ਦਬਾ ਲਿਆ ਜਾਂਦਾ ਤੇ ਜਾਂ ਫਿਰ ਥੋੜਾ ਜਿਹਾ ਮੁੱਠੀ ਗਰਮ ਕੀਤੀ ਜਾਂਦੀ ਹੈ ਨਾ, ਇਹ ਹੋ ਨਹੀਂ ਸਕਦਾ ਕਿ ਕਿਸੇ ਮਹਿਕਮੇ ਦੇ ਵਿੱਚ ਕੋਈ ਕੁਤਾਹੀ ਹੋ ਰਹੀ ਹੈ ਤੇ ਉਸ ਮਹਿਕਮੇ ਦੇ ਅਫਸਰਾਂ ਨੂੰ ਉਸ ਚੀਜ਼ ਦਾ ਪਤਾ ਨਾ ਹੋਵੇ। ਇਹ ਚਾਹੇ ਕੋਈ ਲੈ ਲਓ, ਸਿਹਤ ਮਹਿਕਮਾ ਲਾ ਲਓ, ਰੈਵਨਿਊ ਲਾ ਲਓ, ਮਾਲ ਲਾ ਲਓ, ਜੋ ਮਰਜ਼ੀ ਚਾਹੇ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਪੰਜਾਬ ਦੇ ਲੋਕਾਂ ਨੇ ਤਾਂ ਬਥੇਰਾ ਰੌਲਾ ਪਾਇਆ, ਪੰਜਾਬੀਆਂ ਨੇ ਮੋਰਚਾ ਵੀ ਲਾਇਆ, ਜ਼ੀਰਾ ਮੋਰਚਾ। ਸਰਕਾਰ ਮੰਨੀ ਨਹੀਂ, ਨਾ ਹੀ ਸਰਕਾਰ ਦੇ ਸਮਰਥਕ ਮੰਨੇ। ਕਹਿੰਦੇ ਐਨਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਨੂੰ ਨੋਟਿਸ ਭੇਜਿਆ ਵੀ ਜ਼ਮੀਨ ਹੇਠਲੇ ਪਾਣੀ 'ਚ ਰਸਾਇਣ ਮਿਲੇ ਨੇ। ਤੇ ਇਹੀ ਗੱਲ ਜਦੋਂ ਆਮ ਲੋਕ ਕਹਿੰਦੇ ਨੇ ਸ਼ਰਮਾ ਜੀ, ਉਹ ਸਰਕਾਰਾਂ ਦੇ ਕੰਨਾਂ ਤੱਕ ਕਿਉਂ ਨਹੀਂ ਪਹੁੰਚਦੀ? ਪ੍ਰਵੀਨ ਜੀ, ਐਨਜੀਟੀ ਦੀ ਰਿਪੋਰਟ ਦੇ ਬਾਅਦ ਵੀ ਨਹੀਂ ਕਰਨਾ ਤੱਕ ਪਹੁੰਚਣੀ। ਜੀ ਜੀ। ਐਨਜੀਟੀ ਵੀ ਖਾਨਾ ਪੂਰਤੀ ਕਰਦੀ ਹੈ। ਅੱਛਾ। ਰਿਪੋਰਟ ਦੇਤੀ ਜੀ, ਖਤਮ। ਰਿਪੋਰਟ ਤਾਂ ਉਸ ਮਾਮਲੇ 'ਚ ਵੀ ਸੈਂਪਲ ਫੇਲ ਹੋ ਗਏ ਸੀ, ਜੀਰਾ ਸ਼ਰਾਬ ਫੈਕਟਰੀ ਵਾਲੇ ਮਾਮਲੇ 'ਚ ਵੀ ਉਹ ਸੈਂਪਲ ਸਹੀ ਨਹੀਂ ਪਾਏ ਗਏ। ਜਿਹੜੇ ਸੈਂਪਲ ਭਰਪਾਏ ਗਏ, ਆ ਕੇ ਟੀਮਾਂ ਭਰ ਕੇ ਲੈ ਕੇ ਗਈਆਂ, ਉਹਨਾਂ 'ਚ ਜ਼ਹਿਰੀਲੇ ਤੱਤ ਮਿਲੇ, ਉਹਨਾਂ 'ਚ ਰਸਾਇਣਕ ਤੱਤ ਮਿਲੇ, ਜਦੋਂ ਕਿ ਲੰਮੇ ਸਮੇਂ ਤੋਂ ਫੈਕਟਰੀ ਬੰਦ ਪਈ ਆ। ਜੀ ਜੀ। ਤੇ ਹੁਣ ਫੈਕਟਰੀ ਫਿਰ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਨਵੇਂ ਸਿਰਿਓਂ ਸੈਂਪਲ ਭਰਾ ਕੇ ਜਾਂਚ ਕਰ ਲਈਏ, ਕਿੰਨੇ ਦੇਰ ਤੋਂ ਫੈਕਟਰੀ ਬੰਦ ਆ, ਗੰਦਾ ਪਾਣੀ ਦਾ ਪੱਧਰ ਥੱਲੇ ਚਲਾ ਗਿਆ ਹੋਊਗਾ, ਸਾਫ਼ ਪਾਣੀ ਦੇ ਸੈਂਪਲ ਆ ਜਾਣਗੇ ਤੇ ਸਾਡਾ ਕੰਮ ਚੱਲ ਜੂਗਾ। ਉਹਦਾ ਦੁਬਾਰਾ ਸੈਂਪਲ ਭਰਾਉਣ ਨੂੰ ਫਿਰਦੇ ਨੇ ਤੇ ਸਰਕਾਰ ਵੀ ਕਿਤੇ ਨਾ ਕਿਤੇ ਬੈਕਡੋਰ ਤੋਂ ਉਹਨਾਂ ਦੀ ਕਹਿੰਦੇ ਸਮਰਥਕ ਬਣੀ ਹੋਈ ਹੈ। ਤੇ ਇਧਰ ਐਨਜੀਟੀ ਸਮੇਂ-ਸਮੇਂ ਰਿਪੋਰਟ ਦਿੰਦੀ ਹੈ ਕਿ ਜੀ ਆਹ ਖੇਤਰ ਦੇ ਵਿੱਚ ਆਹ ਤੱਤ ਨੇ। ਹੁਣ ਦੇਸ਼ ਦੇ 23 ਤੋਂ ਲੈ ਕੇ 29 ਤੱਕ ਜੀ ਵੱਖ-ਵੱਖ ਸੂਬੇ ਜਿਨ੍ਹਾਂ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਸ਼ਾਮਲ ਨੇ, ਉਹਨਾਂ ਸਾਰਿਆਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਐਨਜੀਟੀ ਨੇ। ਉਹ 'ਚ ਪੰਜਾਬ ਵੀ ਸ਼ਾਮਲ ਹੈ ਕਿ ਭਾਈ ਆਹ 23 ਸੂਬਿਆਂ ਦੇ ਇੰਨੇ ਜ਼ਿਲ੍ਹਿਆਂ ਦੇ ਅੰਦਰ ਮਤਲਬ ਰਸਾਇਣਿਕ ਤੱਤ ਪਾਇਆ ਜਾ ਰਿਹਾ, ਸਰਕਾਰਾਂ ਗੌਰ ਕਰਨ ਜੀ। ਪਾਣੀ ਮਤਲਬ ਸੂਬਾਈ ਮਸਲਾ ਹੈ, ਰਾਜ ਮਸਲਾ ਹੈ ਤੇ ਕੇਂਦਰੀ ਵਿਭਾਗ ਇਹਦੇ ਤੇ ਕੰਮ ਹੀ ਨਹੀਂ ਕਰਦੇ ਜੀ। ਕਹਿੰਦੇ ਜੀ ਐਨਜੀਟੀ ਕਹਿੰਦੀ ਕਿ 24 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਸੀਂ ਨੋਟਿਸ ਜਾਰੀ ਕੀਤਾ ਹੈ। ਇਹਨਾਂ 'ਚ ਪੰਜਾਬ ਵੀ ਹੈ, ਇਹਨਾਂ 'ਚ ਹਰਿਆਣਾ ਵੀ ਹੈ, ਹਿਮਾਚਲ ਵੀ ਹੈ, ਉੱਤਰਾਖੰਡ ਵੀ ਹੈ, ਦਿੱਲੀ ਵੀ ਹੈ, ਜੰਮੂ ਕਸ਼ਮੀਰ ਵੀ ਹੈ। ਇਹਨਾਂ ਸਾਰਿਆਂ ਨੂੰ ਹੋਇਆ ਕਿ ਤੇ ਇਹ ਐਨਜੀਟੀ ਕਹਿੰਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਹਿੰਦਾ ਹੈ ਕਿ ਇਹਨਾਂ 'ਚ ਰਸਾਇਣਿਕ ਤੱਤ ਇੰਨੇ ਭਾਰੀ ਮਾਤਰਾ 'ਚ ਨੇ ਕਿ ਜਿਹੜੇ ਮਨੁੱਖ ਦੇ ਲਈ ਬਹੁਤ ਘਾਤਕ ਨੇ। ਜੀ ਜੀ, ਠੀਕ ਹੈ ਪ੍ਰਵੀਨ ਜੀ। ਅਸੀਂ ਖੁਦ ਮਤਲਬ ਕਿ ਅਬੋਹਰ ਫਾਜ਼ਿਲਕਾ ਦੇ ਖੇਤਰਾਂ ਦੇ ਦਰਜਨਾਂ ਪਿੰਡਾਂ 'ਚ ਜਾ ਕੇ ਆਏ ਆ ਤੇ ਹਰ ਘਰ 'ਚ ਸਾਨੂੰ ਕੈਂਸਰ ਪੀੜਤ ਮਰੀਜ਼ ਮਿਲਿਆ। ਬਿਲਕੁਲ। ਇੱਕ ਘਰ 'ਚ 7 ਕੈਂਸਰ ਨਾਲ ਮੌਤਾਂ ਦੀਆਂ ਮਤਲਬ ਸਾਨੂੰ ਪਰਿਵਾਰ ਨੇ ਆਪਣਾ ਦੁੱਖੜਾ ਸਾਂਝਾ ਕੀਤਾ। ਕਾਲਾ ਪੀਲੀਆ ਆਮ ਹੈ, ਚਮੜੀ ਰੋਗ ਆਮ ਨੇ, ਅਪਾਹਜਪਣ ਆਮ ਹੈ ਉੱਥੇ। ਸੋ ਪਿੰਡਾਂ ਦੇ ਪਿੰਡਾਂ 'ਚ ਮਤਲਬ ਦਰਜਨਾਂ ਬੱਚੇ ਸਾਨੂੰ ਇੱਕ ਪਿੰਡ ਦੇ ਵਿੱਚ ਅਪਾਹਜ, ਗੂੰਗੇ, ਬੋਲੇ ਉਹ ਮਿਲ ਰਹੇ ਨੇ। ਸੋ ਸਾਰਾ ਕਾਰਨ ਉੱਥੇ ਜ਼ਹਿਰੀਲਾ ਪਾਣੀ ਹੈ। ਸਤਲੁਜ ਨੂੰ ਅਸੀਂ ਜਿਵੇਂ ਜ਼ਹਿਰੀਲਾ ਕੀਤਾ, ਬੁੱਢੇ ਦਰਿਆ ਨੂੰ ਜਿਵੇਂ ਅਸੀਂ ਗੰਦੇ ਨਾਲੇ 'ਚ ਬਦਲਿਆ, ਤੇ ਉਹਦਾ ਨਤੀਜਾ ਹੁਣ ਗ੍ਰੀਨ ਟ੍ਰਿਬਿਊਨਲ ਕਹਿੰਦਾ ਜੀ ਰਿਪੋਰਟ ਮੁਤਾਬਕ 25 ਸੂਬਿਆਂ ਦੇ 230 ਜ਼ਿਲ੍ਹਿਆਂ 'ਚ ਕਹਿੰਦਾ ਜੀ ਧਰਤੀ ਹੇਠਲੇ ਪਾਣੀ 'ਚ ਅਰਸੈਨਿਕ ਹੈ। ਮਤਲਬ ਉਹ ਇੰਨੇ ਖਤਰਨਾਕ ਤੱਤ ਨੇ ਕਿ ਜਿਹੜੇ ਬੰਦੇ ਦੇ ਸਰੀਰ ਤੇ ਬੰਦੇ ਦੇ ਲਈ ਕੈਂਸਰ ਤੱਕ ਦੇ ਮਤਲਬ ਕਾਰਨ ਬਣ ਸਕਦੇ ਨੇ, ਇਹ ਮਿਲੇ ਨੇ। ਇਸੇ ਤਰ੍ਹਾਂ ਕਹਿੰਦੇ 27 ਸੂਬਿਆਂ ਦੇ 469 ਜ਼ਿਲ੍ਹਿਆਂ ਦੇ ਅੰਦਰ ਫਲੋਰਾਈਡ ਮਿਲਿਆ ਜੀ ਪਾਣੀ, ਧਰਤੀ ਹੇਠਲੇ ਪਾਣੀ 'ਚ। ਠੀਕ ਹੈ। ਮਤਲਬ ਇਹ ਸਾਰੇ ਬਿਮਾਰੀਆਂ ਦੇ ਕਾਰਨ ਨੇ ਤੇ ਉਹ ਨੇ ਜਿਹੜੇ ਕਹਿੰਦੇ ਖਤਮ ਨਹੀਂ ਹੁੰਦੇ, ਉਹੋ ਜਿਹੇ ਧਾਤਾਂ ਨੇ ਜਿਹੜੀਆਂ। ਸੋ ਇਸ ਲਈ ਇਹ ਜੇ ਤੁਸੀਂ ਇਹਨੂੰ ਟ੍ਰੀਟ ਵੀ ਕਰ ਲਓ, ਜਿਹੜੀਆਂ ਰਸਾਇਣਿਕ ਧਾਤਾਂ ਨੇ ਮਤਲਬ ਹੈ ਨਾ, ਉਹ ਸਾਰੀਆਂ ਜਾਂ ਜਿਵੇਂ ਅਜੇ ਵੀ ਡਾਈ ਇੰਡਸਟਰੀ ਹੈ, ਉਹਨਾਂ ਦੇ ਜਿਹੜੇ ਉਹ ਕਣ ਨੇ ਉਹ ਖਤਮ ਹੀ ਨਹੀਂ ਹੁੰਦੇ। ਫਿਰ ਜੇ ਤੁਹਾਨੂੰ ਕਹੋਗੇ ਪਾਣੀ ਟ੍ਰੀਟ ਵੀ ਕਰ ਲਓ,
ਤੇ ਉਹ ਇਸ ਲਈ ਜੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਚੋਂ ਮਿਲ ਰਹੇ ਨੇ, ਪੰਜਾਬ ਦੀਆਂ ਨਦੀਆਂ ਨਾਲਿਆਂ ਚੋਂ ਉਹ ਤੱਤ ਮਿਲ ਰਹੇ ਨੇ, ਫਿਰ ਉਹ ਪੀਣ ਲਈ ਵੀ ਵਰਤਿਆ ਜਾਂਦਾ, ਉਹ ਖੇਤਾਂ ਲਈ ਵੀ ਵਰਤਿਆ ਜਾਂਦਾ, ਉਹ ਪਾਣੀ ਸਾਡਾ ਜਨ ਜੀਵਨ ਹੈ। ਤੇ ਜੇਕਰ ਉਹੀ ਜ਼ਹਿਰੀਲਾ ਹੈ ਤੇ ਫਿਰ ਵੀ ਉਹਦੇ ਬਾਵਜੂਦ ਸਰਕਾਰਾਂ ਕਾਰਵਾਈ ਕਿਉਂ ਨਹੀਂ ਕਰਦੀਆਂ? ਇਹ ਨਵੀਂ ਰਿਪੋਰਟ ਨਹੀਂ ਹੈ, ਸਮੇਂ-ਸਮੇਂ ਇਹ ਜਿਹੀਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਰਹੀਆਂ, ਪੰਜਾਬ 'ਚ ਸਰਕਾਰਾਂ ਬਦਲਦੀਆਂ ਰਹੀਆਂ, ਪਰ ਅਜੇ ਵੀ 5 ਦਰਿਆਵਾਂ ਵਾਲਾ ਸੂਬਾ ਪਾਣੀਆਂ ਨੂੰ ਸ਼ੁੱਧ ਕਰਨ ਦੀ ਲੜਾਈ ਲੜ ਰਿਹਾ ਹੈ ਤੇ ਉਸ ਮਸਲੇ ਤੇ ਸਰਕਾਰਾਂ ਉਸ ਤੰਦਾਈ ਨਾਲ ਕੰਮ ਨਹੀਂ ਕਰ ਰਹੀਆਂ, ਜਿਹਦੀ ਆ ਰਿਪੋਰਟ ਸਾਹਮਣੇ ਆ। ਤੇ ਅਦਾਲਤ ਨੇ ਖੁਦ ਨੋਟਿਸ ਲਿਆ ਕੁਝ ਖਬਰਾਂ ਦੇ ਹਵਾਲੇ ਨਾਲ ਤੇ NGT ਨੂੰ ਵੀ ਤਲਬ ਕੀਤਾ, ਕੇਂਦਰ ਦੇ ਵਿਭਾਗਾਂ ਨੂੰ ਵੀ ਤਲਬ ਕੀਤਾ ਕਿ ਇਸ ਮਸਲੇ ਤੁਸੀਂ ਕੀ ਕਰ ਰਹੇ ਹੋ। ਕੇਂਦਰੀ ਅਥਾਰਟੀ ਹੈ ਜਿਹੜੀ ਜੀ ਲੰਮੇ ਸਮੇਂ ਤੋਂ ਕਹਿੰਦੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਤੇ ਇਸ ਮਸਲੇ ਤੇ ਅਗਲੀ ਸੁਣਵਾਈ ਹੁਣ 15 ਫਰਵਰੀ ਨੂੰ ਹੋਣੀ ਹੈ। ਸੋ ਅਦਾਲਤਾਂ 'ਚ ਲੰਮੀਆਂ ਸੁਣਵਾਈਆਂ ਚੱਲਦੀਆਂ ਰਹਿੰਦੀਆਂ, ਪੀੜ੍ਹੀਆਂ ਚਲੀਆਂ ਜਾਂਦੀਆਂ, ਅਗਲੀਆਂ ਪੀੜ੍ਹੀਆਂ ਆ ਜਾਂਦੀਆਂ ਤੇ ਇਹ ਚਿਹਰਾ ਹੈ ਜੀ ਸਾਡੇ ਸਿਸਟਮ ਦਾ, ਜਿਹਨੇ ਸਾਨੂੰ ਦਿਖਾਤਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ 'ਚ ਵੀ ਕਿਸ ਕਦਰ ਰਸਾਇਣਿਕ ਹੈ ਤੇ ਨਹਿਰਾਂ ਤੇ ਨਦੀਆਂ ਨਾਲਿਆਂ 'ਚ ਤਾਂ ਅਸੀਂ ਜਿਸ ਕਦਰ ਸਿੱਟ ਰਹੇ ਹਾਂ ਜ਼ਹਿਰੀਲਾ ਪਾਣੀ, ਉਹ ਵੀ ਇੱਕ ਪਹਿਲੂ ਹੈ। ਤੇ ਹੁਣ ਫੈਕਟਰੀਆਂ ਵਾਲੇ ਧਰਤੀ 'ਚ ਬੋਰ ਕਰਕੇ, ਇਸੇ ਮਾਮਲੇ 'ਚੋਂ ਜੀਰੇ ਵਾਲਾ ਮਾਮਲਾ ਉੱਠਿਆ ਸੀ ਨਾ ਕਿ ਬੋਰ ਕੀਤੇ ਹੋਏ ਨੇ, ਔਰ ਉਹ ਲਗਭਗ ਹਰ ਵੱਡੀਆਂ ਉਦਯੋਗਾਂ ਨੇ ਕੋਈ ਨਾ ਕੋਈ ਜੁਗਾੜ ਇਹੋ ਜਿਹੇ ਲਾਏ ਹੋਏ ਨੇ ਤੇ ਬਿਨਾਂ ਸਰਕਾਰਾਂ ਨਾਲ ਮਿਲਿਆ, ਬਿਨਾਂ ਪੋਲਿਊਸ਼ਨ ਵਿਭਾਗ ਨਾਲ ਮਿਲਿਆ, ਬਿਨਾਂ ਅਫਸਰਸ਼ਾਹੀ ਨਾਲ ਮਿਲਿਆ ਇਹ ਕੰਮ ਨਹੀਂ ਹੁੰਦੇ ਜੀ। ਤੇ ਅਸੀਂ ਜਦੋਂ ਆਪ ਹੀ ਆਪਣੀ ਔਲਾਦ ਦੇ ਦੁਸ਼ਮਣ ਆ, ਫਿਰ ਉਹਦਾ ਹੱਲ ਕੌਣ ਕਰੂਗਾ? ਬਿਲਕੁਲ, ਤੁਸੀਂ ਸਰਹੱਦੀ ਇਲਾਕਿਆਂ ਦਾ ਜ਼ਿਕਰ ਕੀਤਾ, ਖਾਸ ਤੌਰ ਤੇ ਜਲਾਲਾਬਾਦ, ਫਾਜ਼ਿਲਕਾ, ਹਬੋਰ ਦੇ ਤੇਜਾ ਰੋਹਿਲਾ ਇੱਕ ਪਿੰਡ ਹੈ ਸ਼ਰਮਾ ਜੀ, ਸ਼ਾਇਦ ਤੁਸੀਂ ਵੀ ਉਹਨਾਂ ਪਿੰਡਾਂ ਦੇ ਵਿੱਚ ਗਏ ਹੋਵੋਗੇ। ਇੱਕ ਤਾਂ ਜਮਸ਼ੇਰ ਮੁਹਾਰ ਪਿੰਡ ਹੈ, ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰਿਆ ਹੋਇਆ, ਇੱਕ ਪਾਸਿਓਂ ਆਪਣੇ ਨਾਲ ਪੰਜਾਬ ਵਾਲੇ ਪਾਸਿਓਂ ਐਂਟਰੀ ਹੈ, ਉਹ ਵੀ ਦਰਿਆ ਦੇ ਕੰਢੇ ਜਿਹੀ ਹੈ। ਜਦੋਂ ਆਪਾਂ ਉਦੋਂ ਅੱਗੇ ਬਾਰਡਰ ਸ਼ੁਰੂ ਹੋ ਜਾਂਦਾ, ਜ਼ਾਹਰ ਜੀ ਗੱਲ ਹੈ, ਜਿਹੜਾ ਤਿੰਨ ਪਾਸੇ ਬਾਰਡਰ ਤੋਂ ਘਿਰਿਆ ਹੋਇਆ ਹੈ ਨਾ। ਇੱਕ ਉੱਥੇ ਤੇਜਾ ਰੋਹਿਲਾ ਪਿੰਡ ਹੈ ਸ਼ਰਮਾ ਜੀ, ਉਹਦੇ ਵਿੱਚ ਤਕਰੀਬਨ ਹਰ ਤੀਜੇ ਘਰ ਦੇ ਵਿੱਚ ਹੈਂਡੀਕੈਪਟ ਬੱਚਾ ਪਾਣੀ ਕਰਕੇ ਜੀ। ਸੋ ਪ੍ਰਵੀਨ ਜੀ ਭਗਵੰਤ ਮਾਨ ਹੋਰੀ ਇੱਕ ਵਾਰ ਬੱਚਿਆਂ ਨੂੰ ਲੈ ਕੇ ਚੰਡੀਗੜ੍ਹ ਆਏ ਸੀ। ਹਾਂਜੀ, ਬਿਲਕੁਲ ਜੀ। ਤੇ ਉਹ ਬੱਚੇ ਅਪਾਹਜ ਸੀ, ਟਰਾਲੀ ਤੇ ਸੀ, ਉਹਨਾਂ ਬੱਚਿਆਂ ਦੀਆਂ ਤਸਵੀਰਾਂ ਮੀਡੀਆ ਨਾਲ ਗੱਲਬਾਤ ਮੁੱਖ ਮੰਤਰੀ ਸਾਹਿਬ, ਜਿਹੜੇ ਅੱਜ ਮੁੱਖ ਮੰਤਰੀ ਸਾਹਿਬ ਨੇ, ਉਹਨਾਂ ਨੇ ਉਸ ਸਮੇਂ ਸਾਂਝੀਆਂ ਕੀਤੀਆਂ ਸੀ। ਹਾਂਜੀ। ਤੇ ਜਦੋਂ ਅਸੀਂ ਅਬੋਹਰ ਫਾਜ਼ਿਲਕਾ ਖੇਤਰ 'ਚ ਗਏ ਤਦ ਮੈਂ ਉਹ ਫੋਟੋਆਂ ਮਿਲਾ ਕੇ ਸੋਸ਼ਲ ਮੀਡੀਆ ਤੇ ਸਾਹਮਣੇ ਲਿਆਂਦੀਆਂ ਸੀ ਕਿ ਹੁਣ ਤਾਂ ਤੁਸੀਂ ਮੁੱਖ ਮੰਤਰੀ ਹੋ ਤੇ ਆਹ ਤਸਵੀਰਾਂ ਨੇ ਜੀ ਕਿ ਕੀ ਬਦਲਿਆ ਇਹਨਾਂ 15-20 ਸਾਲਾਂ 'ਚ। ਹੁਣ ਤਾਂ ਤੁਸੀਂ ਸਮਰੱਥ ਹੋ ਕੁਝ ਕਰਨ ਦੇ ਤੇ ਕਰੋ, ਪਰ ਗੌਰ ਹੀ ਨਹੀਂ ਕੁਛ। ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ। 2014 ਦੇ ਵਿੱਚ ਜਦੋਂ ਇਹ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਨੇ ਸਾਡੇ ਮੁੱਖ ਮੰਤਰੀ ਸਾਹਿਬ, ਉਦੋਂ ਬਹੁਤ ਐਕਟਿਵ ਸੀਗੇ ਉਹਨਾਂ ਇਲਾਕਿਆਂ ਦੇ ਵਿੱਚ, ਇਹਨਾਂ ਨੇ ਬਹੁਤ ਗੇੜੇ ਲਾਏ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉੱਥੋਂ ਫਿਰ ਹੁੰਗਾਰਾ ਵੀ ਚੰਗਾ ਮਿਲਿਆ ਇਹਨਾਂ ਨੂੰ। ਬਿਲਕੁਲ ਜੀ। ਤੇ ਆਪਾਂ ਕੁਸ਼ਤੀ ਸੰਘ ਦੀ ਗੱਲ ਕਰੀਏ ਸ਼ਰਮਾ ਜੀ, ਸਾਕਸ਼ੀ ਮਾਲਿਕ ਜਿਸ ਦਿਨ ਇਹ ਬੋਡੀ ਚੁਣੀ ਜਾਂਦੀ ਹੈ, ਸਾਕਸ਼ੀ ਮਾਲਿਕ ਸੰਨਿਆਸ ਦਾ ਐਲਾਨ ਕਰ ਦਿੰਦੇ ਨੇ ਭਾਵੁਕ ਅੰਦਾਜ਼ ਦੇ ਵਿੱਚ। ਬਜਰੰਗ ਪੂਨੀਆ ਤੁਸੀਂ ਦੱਸਿਆ ਸੀਗਾ ਫੁੱਟਪਾਥ ਤੇ ਉਹ ਪਦਮ ਸ਼੍ਰੀ ਰੱਖਿਆ ਸੀਗੇ। ਉਸ ਤੋਂ ਬਾਅਦ ਪੈਰਾ ਓਲੰਪਿਕ ਦੇ ਵਿੱਚ ਵਰਿੰਦਰ ਸਿੰਘ ਯਾਦਵ, ਉਹਨਾਂ ਨੇ ਵੀ ਆਪਣੇ ਜਿਹੜੇ ਪਦਮ ਸ਼੍ਰੀ ਮੋੜਨ ਦਾ ਐਲਾਨ ਕੀਤਾ ਸੀ। ਤੇ ਚੌਥੀ ਖਿਡਾਰਨ ਹੈ ਇਸ ਮਾਮਲੇ ਦੇ ਵਿੱਚ, ਕੁਝ ਦਿਨਾਂ ਦੇ ਵਿੱਚ ਹੀ, ਹਫ਼ਤਾ ਹਾਲੇ ਹੋਇਆ ਨਹੀਂ ਉਸ ਗੱਲ ਨੂੰ, ਚੌਥੀ ਖਿਡਾਰਨ ਵਿਨੇਸ਼ ਫੋਗਾਟ ਨੇ ਖੇਲ ਰਤਨ ਤੇ ਅਰਜੁਨ ਅਵਾਰਡ ਵਾਪਸ ਕਰਤੇ ਜੀ। ਪ੍ਰਵੀਨ ਜੀ, ਕੇਂਦਰ ਸਰਕਾਰ ਕਹਿ ਰਹੀ ਹੈ ਕਿ ਖੇਡ ਮੰਤਰਾਲਾ ਕਹਿ ਰਿਹਾ ਕਿ ਅਸੀਂ ਕੁਸ਼ਤੀ ਸੰਘ ਭੰਗ ਕਰਤਾ ਤੇ ਪਰ ਇਹਨਾਂ ਖਿਡਾਰੀਆਂ ਨੂੰ ਲੱਗ ਰਿਹਾ ਕਿ ਸਾਡੇ ਨਾਲ ਅਜੇ ਵੀ ਸਿਆਸਤ ਹੋ ਰਹੀ ਹੈ। ਇਹ ਕੋਈ ਵਾਜਬ ਤਰੀਕਾ ਨਹੀਂ ਅਪਣਾਇਆ ਇਹਨਾਂ ਨੇ, ਉਸ ਨੂੰ ਭੰਗ ਨਹੀਂ ਕੀਤਾ, ਉਸ ਦੀ ਗਤੀਵਿਧੀਆਂ ਤੇ ਰੋਕ ਲਾਈ ਹੈ। ਤੇ ਜਿੱਦਾਂ ਹੀ ਲੋਕ ਸਭਾ ਚੋਣਾਂ ਹੋ ਜਾਣਗੀਆਂ ਉਸ ਤੋਂ ਬਾਅਦ ਉਸ ਨੂੰ ਸਾਰਾ ਕੁਛ ਉਵੇਂ ਹੀ ਬਹਾਲ ਹੋ ਜਾਊਗਾ। ਤੇ ਜਿਸ ਕਦਰ ਬ੍ਰਿਜ ਭੂਸ਼ਣ ਦੀਆਂ ਗਤੀਵਿਧੀਆਂ ਰਹੀਆਂ, ਉਸ ਦੇ ਬਾਵਜੂਦ ਉਹਦੇ ਤੇ ਉਹੀ ਜੀ ਕਾਰਵਾਈ ਜਿਹੋ ਜਿਹੀ ਇਹ ਖਿਡਾਰਨ ਨੂੰ ਆਸ ਸੀ ਹੋਊਗੀ ਉਹ ਨਹੀਂ ਹੋਈ, ਤਾਂ ਉਹ ਤੋਂ ਬਾਅਦ ਇਹ ਰੋਸਾ ਹੋਰ ਪਨਪਿਆ ਕਿ ਜਿੱਤਿਆ ਸੰਜੇ ਸਿੰਘ ਤੇ ਉਹ ਤੇ ਉਹਦਾ ਮੁੰਡਾ ਜਿਵੇਂ ਬੋਰਡ ਲਾ ਰਹੇ ਨੇ, ਤਖਤੀਆਂ ਲਹਿਰਾ ਰਹੇ ਨੇ ਦਬਦਬੇ ਦੀਆਂ, ਤੇ ਇਹ ਕੀ ਹੈ? ਸੋ ਇਹ ਇਸ ਲਈ ਇਹ ਤੋਂ ਬਾਅਦ ਫਿਰ ਉਹ ਸਾਕਸ਼ੀ ਮਲਿਕ ਹੋਰਾਂ ਦਾ ਬੂਟ ਰੱਖਣਾ ਤੇ ਮੈਦਾਨ ਚੋਂ ਬਾਹਰ ਆਉਣਾ ਕਿ ਮੈਂ ਕੁਸ਼ਤੀ ਛੱਡ ਰਹੀ ਹਾਂ। ਉਹ ਤੋਂ ਬਾਅਦ ਬਜਰੰਗ ਪੁਨੀਆ ਦਾ ਉਹ ਪਦਮ ਸ਼੍ਰੀ ਵਾਪਸ ਕਰਨਾ, ਤੇ ਹੁਣ ਵਿਨੇਸ਼ ਫੋਗਟ ਨੇ ਇੱਕ ਚਿੱਠੀ ਲਿਖੀ ਆ ਦੇਸ਼ ਦੇ ਪ੍ਰਧਾਨ ਮੰਤਰੀ, ਤੇ ਉਹ ਚਿੱਠੀ ਲਿਖਦਿਆਂ ਉਹਨਾਂ ਨੇ ਕਿਹਾ ਕਿ ਜਿਹੜੇ ਮੈਡਲ ਜਿੱਤਣ ਤੇ ਮੇਰੀ ਮਾਂ ਨੇ ਮਠਿਆਈ ਵੰਡੀ ਸੀ, ਅੱਜ ਉਹ ਤੁਹਾਡੀ ਧੀ ਨੂੰ ਇਹਨਾਂ ਮੈਡਲਾਂ ਕਰਕੇ ਹੀ ਤਾਨੇ ਮਿਹਣੇ ਸੁਣਨੇ ਪੈਂਦੇ ਆ। ਤੇ ਅੱਜ ਉਹ ਧੀ ਜਿਹੜੀ ਦੇਸ਼ ਦਾ ਮਾਣ ਸੀ,
ਹਮ, ਜਦੋਂ ਮੈਡਲ ਜਿੱਤ ਕੇ ਆ ਰਹੀ ਸੀ, ਤਿਰੰਗਾ ਲਹਿਰਾ ਰਹੀ ਸੀ, ਉਸ ਨੂੰ ਅੱਜ ਦੇਸ਼ ਧਰੋਹੀ ਕਿਹਾ ਜਾਂਦਾ ਹੈ। ਹਮ, ਤੇ ਫਿਰ ਕਹਿੰਦੀ ਮੈਂ ਥੋੜਾ ਜਿਹਾ ਸਕੂਨ ਚਾਹੁੰਦੀ ਹਾਂ ਆਪਣੇ ਮੈਡਲ ਸਾਹਮਣੇ। ਹਮ, ਉਸਨੇ ਇਹ ਚਿੱਠੀ ਲਿਖਦਿਆਂ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਧਿਆਨ ਚੰਦ, ਮੇਜਰ ਧਿਆਨ ਚੰਦ ਖੇਲ ਰਤਨ ਵੀ ਠੀਕ ਹੈ। ਤੇ ਅਰਜੁਨ ਅਵਾਰਡ ਵੀ ਆਪਣਾ ਵਾਪਸ ਕਰਦੀ ਹਾਂ। ਹਮ, ਬਕਾਇਦਾ ਉਹਨੇ ਮੋਦੀ ਜੀ ਨੂੰ ਚਿੱਠੀ ਲਿਖੀ ਕਿ ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡੀ, ਠੀਕ ਹੈ ਜੀ। ਬਜਰੰਗ ਪੁਨੀਆ ਨੇ ਪਦਮ ਸ਼੍ਰੀ ਵਾਪਸ ਕੀਤਾ, ਹਮ, ਦੇਸ਼ ਦੇ ਲਈ 올림픽 ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਇਹ ਸਭ ਹਮ, ਕਰਨ ਦੇ ਲਈ ਕਿਸਨੇ ਮਜਬੂਰ ਕੀਤਾ। ਹਮ, ਇਹ ਸਾਰਾ ਕੁਝ ਦੇਸ਼ ਨੂੰ ਵੀ ਪਤਾ ਤੇ ਤੁਹਾਨੂੰ ਵੀ ਪਤਾ। ਜੀ ਜੀ। ਪ੍ਰਧਾਨ ਮੰਤਰੀ ਜੀ, ਮੈਂ ਤੁਹਾਡੇ ਘਰ ਦੀ ਬੇਟੀ ਵਿਨੇਸ਼ ਫੋਗਟ ਹਾਂ। ਹਮ, ਪਿਛਲੇ 1 ਸਾਲ ਤੋਂ ਜਿਸ ਹਾਲ ਵਿੱਚ ਆ, ਜੀ। ਇਹ ਦੱਸਣ ਦੇ ਲਈ ਤੁਹਾਨੂੰ ਚਿੱਠੀ ਲਿਖ ਰਹੀ ਹਾਂ। ਹਮ, ਤੁਸੀਂ ਸਿਰਫ 5 ਮਿੰਟ ਕੱਢ ਕੇ ਉਸ ਆਦਮੀ ਬ੍ਰਿਜ ਭੂਸ਼ਣ ਦੇ ਬਿਆਨ ਸੁਣ ਲਿਓ। ਜੀ ਜੀ। ਤੁਹਾਨੂੰ ਪਤਾ ਲੱਗ ਜਾਏਗਾ ਕਿ ਉਸਨੇ ਕੀ ਕਿਹਾ। ਹਮ, ਉਸਨੇ ਮਹਿਲਾ ਪਹਿਲਵਾਨਾਂ ਨੂੰ ਮੰਥਰਾ ਤੱਕ ਕਿਹਾ, ਹਮ, ਮਹਿਲਾ ਪਹਿਲਵਾਨਾਂ ਨੂੰ ਅਸਹਿਜ ਕਰਾਰ ਦਿੱਤਾ। ਜੀ। ਆਮ ਟੀਵੀ ਚੈਨਲਾਂ ਤੇ ਗੱਲ ਕਬੂਲੀ ਹਮ, ਕਿ ਖਿਡਾਰੀਆਂ ਨੂੰ ਜਲੀਲ ਕਰਨ ਦਾ ਮੌਕਾ ਨਹੀਂ ਛੱਡਦੇ ਅਸੀਂ। ਹਮ, ਸਾਡੇ ਮੈਡਲਾਂ ਨੂੰ 15-15 ਰੁਪਏ ਦਾ ਕੋਡੀਆਂ ਦੇ ਭਾਅ ਵਿਕਣ ਵਾਲੇ ਕਵਾੜ ਬਾਜ਼ਾਰ ਚੋਂ ਮਿਲਣ ਵਾਲੇ ਮੈਡਲ ਦੱਸਿਆ ਉਹਨੇ। ਹਮ, ਪਰ ਇਹ ਮੈਡਲ ਸਾਡੇ ਲਈ ਜਿੰਦ ਜਾਨ ਨੇ ਤੇ ਮੈਂ ਇਹਨਾਂ ਮੈਡਲਾਂ ਨੂੰ ਪਿਆਰ ਕਰਦੀ ਹਾਂ। ਪਰ ਜੇਕਰ ਤੁਹਾਡੀ ਨਜ਼ਰ 'ਚ ਇਹਨਾਂ ਦੀ ਕੋਈ ਕਦਰ ਨਹੀਂ, ਫਿਰ ਇਹ ਅਸੀਂ ਰੱਖ ਕੇ ਕੀ ਕਰਨਾ, ਫਿਰ ਆਪਣੇ ਤੁਸੀਂ ਸੰਭੋ। ਸੋ ਇਹ ਚਿੱਠੀ ਲਿਖਦਿਆਂ ਉਸਨੇ ਵੀ ਉਹ ਮੈਡਲ ਪਰਤਾਏ ਨੇ। ਸੋ ਇਸ ਤਰ੍ਹਾਂ ਮਤਲਬ ਇਹ ਲੜਾਈ ਆਰ ਪਾਰ ਦੀ ਹੁੰਦੀ ਜਾ ਰਹੀ ਆ। ਪਰ ਅਫਸੋਸ ਇਸ ਗੱਲ ਦਾ ਕਿ ਇਸ ਮਸਲੇ ਤੇ ਅਜੇ ਤੱਕ ਸਮੁੱਚਾ ਦੇਸ਼ ਦੀ ਨਾਰੀ ਜਾਤੀ, ਸਮੁੱਚਾ ਦੇਸ਼ ਦਾ ਚੇਤਨ ਸਮਾਜ ਚਲੋ ਜੇ ਧਨਖੜ ਦੀ ਭਾਸ਼ਾ 'ਚ ਕਹਿਣਾ ਹੋਵੇ, ਸਾਕਸ਼ੀ ਮਲਿਕ ਦੇ ਹਵਾਲੇ ਨਾਲ ਅਜੇ ਤੱਕ ਕਿਉਂ ਨਹੀਂ ਸਾਹਮਣੇ ਆਇਆ ਜਾਟ ਭਾਈਚਾਰਾ। ਮਤਲਬ ਧਨਖੜ ਦੇ ਮਾਮਲੇ 'ਚ ਜੱਟ ਭਾਈਚਾਰੇ ਦਾ ਅਪਮਾਨ ਹੋ ਜਾਂਦਾ ਜੇ ਉਹਦੀ ਮਵਿੱਕਰੀ ਹੋਵੇ। ਹਾਂ, ਧਨਖੜ ਸਾਹਿਬ ਇਹ ਕਹਿੰਦੇ ਕਿ ਸਮੁੱਚੇ ਉਪ ਰਾਸ਼ਟਰਪਤੀਆਂ ਦਾ ਅਪਮਾਨ ਹੈ, ਰਾਜ ਸਭਾ ਦੇ ਮੁਖੀਆਂ ਦਾ ਅਪਮਾਨ ਹੈ, ਰਾਜ ਸਭਾ ਦਾ ਅਪਮਾਨ ਹੈ, ਫਿਰ ਤਾਂ ਸਮਝ ਆਉਂਦਾ। ਤੁਸੀਂ ਉਸ ਮਵਿੱਕਰੀ 'ਚ ਲਿਆਏ ਜੱਟ ਭਾਈਚਾਰਾ ਜੀ। ਜੇ ਜੱਟ ਭਾਈਚਾਰੇ ਦਾ ਉਸ ਮਸਲੇ ਤੇ ਅਪਮਾਨ ਹੁੰਦਾ ਹੈ, ਫਿਰ ਸਾਕਸ਼ੀ ਮਲਿਕ ਦੇ ਮਾਮਲੇ 'ਚ ਵੀ ਅਪਮਾਨ ਨਹੀਂਗਾ। ਤੇ ਹਰਿਆਣੇ 'ਚ ਇੱਕ ਕਹਾਵਤ ਹੈ ਕਿ ਝੁਕਿਆ ਜਾਟ ਤੇ ਟੁੱਟਿਆ ਖਾਟ ਫਿਰ ਕਿਸੇ ਕੰਮ ਦਾ ਨਹੀਂ ਕਹਿੰਦੇ। ਠੀਕ ਹੈ ਨਾ। ਤੇ ਉਹ ਕਹਿੰਦੇ ਧਨਖੜ ਸਾਹਿਬ ਫਿਰ ਤੁਸੀਂ ਤਾਂ ਝੁਕ ਕੇ ਕੇਂਦਰ ਮੂਹਰੇ ਨਾ ਜੀ, ਤੁਸੀਂ ਜਾਟਪਣਾ ਤਾਂ ਦਿਖਾਏ ਨਹੀਂ ਉੱਥੇ, ਤੁਸੀਂ ਅੜੇ ਤਾਂ ਹੈ ਹੀ ਨਹੀਂ ਇਹਨਾਂ ਬੱਚਿਆਂ ਲਈ, ਤੁਸੀਂ ਵੀ ਅੜਦੇ। ਤੁਸੀਂ ਕਹਿੰਦੇ ਕਿ ਸਾਕਸ਼ੀ ਮਲਿਕ ਨਾਲ ਵੀ ਜੋ ਕੁਝ ਹੋ ਰਿਹਾ ਜੀ ਇਹ ਵੀ ਜੱਟ ਭਾਈਚਾਰੇ ਦਾ ਅਪਮਾਨ ਹੈ। ਵਿਨੇਸ਼ ਫੋਗਟ ਨਾਲ ਜੋ ਹੋ ਰਿਹਾ ਜੀ ਇਹ ਵੀ ਅਪਮਾਨ ਹੈ। ਸੋ ਇਸ ਲਈ ਇਸ ਪਹਿਲੂ ਤੇ ਤੁਸੀਂ ਉਹ ਪਹਿਲ ਕਦਮੀ ਕੀਤੀ ਹੋਣੀ। ਸੋ ਇਹ ਲੜਾਈ ਵੱਡੀ ਹੋਊਗੀ ਪ੍ਰਵੀਨ ਜੀ। ਔਰ ਭਾਜਪਾ ਨੇ ਇਹ ਕਹਿ ਕੇ ਕਿ ਅਸੀਂ ਭੰਗ ਕਰਤਾ ਜੀ, ਰੋਕ ਲਾਤੀ ਜੀ, ਨਹੀਂ ਉਹ ਕੰਮ ਕਰਨਗੇ ਜੀ, ਦੁਬਾਰਾ ਦੇਖਾਂਗੇ ਜੀ, ਉਹ ਸਾਰਾ 2024 ਦੇ ਲਈ ਕਹਿੰਦੇ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਹੈ ਕਿ 24 ਤੋਂ ਬਾਅਦ ਫਿਰ ਦੇਖਾਂਗੇ। ਇਸੇ ਲਈ ਆਪਾਂ ਕੱਲ ਵੀ ਇਸ ਮਸਲੇ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬ੍ਰਿਜ ਭੂਸ਼ਣ ਨੂੰ ਬਕਾਇਦਾ JP ਨੱਡਾ ਹੋਰਾਂ ਨੇ ਹਦਾਇਤ ਕੀਤੀ ਹੈ ਕਿ ਸਿਰਫ ਆਪਣੇ ਲੋਕ ਸਭਾ ਹਲਕੇ ਤੇ ਨਜ਼ਰ ਰੱਖੋ, ਆਪਣੇ ਹਲਕੇ 'ਚ ਕੰਮ ਕਰੋ, ਪਹਿਲਾਂ ਚੋਣਾਂ ਜਿੱਤ ਕੇ ਆਓ ਫਿਰ ਕਰਾਂਗੇ ਬਾਕੀ ਜੀ। ਅੱਛਾ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।